ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੌਰਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 22 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਕਈ ਅਹਿਮ ਖਬਰਾਂ ਦਾ ਰੁਖ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਅਹਿਮ ਜਾਣਕਾਰੀ ਕੈਲੀਫੋਰਨੀਆ ਦੇ ਮੌਸਮ ਦੇ ਬਾਬਤ ਦਿੰਦੇ ਚੱਲ ਗਏ। ਆਪਾਂ ਲੰਘੇ ਪ੍ਰੋਗਰਾਮਾਂ ਦੇ ਵਿੱਚ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਕੈਲੀਫੋਰਨੀਆ ਦੇ ਮੌਸਮ ਦੀ ਜਾਣਕਾਰੀ ਲਗਾਤਾਰ ਦੇ ਹੀ ਰਹੇ ਹਾਂ। ਇਸ ਦਰਮਿਆਨ ਕੁਝ ਇਲਾਕਿਆਂ ਦੇ ਬਾਰੇ ਖਬਰਾਂ ਆ ਰਹੀਆਂ ਨੇ ਕਿ ਉੱਥੇ ਮੌਸਮ ਵਿਗੜ ਚੁੱਕਿਆ। ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਇੰਟਰਨੈਟ ਤੇ ਸੋਸ਼ਲ ਮੀਡੀਆ ਤੋਂ ਇਲਾਵਾ 16 ਵੱਖ-ਵੱਖ AM ਤੇ FM ਸਟੇਸ਼ਨਸ ਤੇ ਵੀ ਸੁਣਦੇ ਹੋ, ਜਿਹੜੇ ਕਿ ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਹ ਨੈਟਵਰਕ ਫੈਲਿਆ ਹੋਇਆ। ਕਿਸੇ ਵੀ ਥਾਂ ਤੋਂ ਜੇਕਰ ਨੈਟਵਰਕ ਬੰਦ ਹੁੰਦਾ ਜਾਂ ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਸੁਣਨ ਤੋਂ ਅਸਮਰਥ ਹੋ ਤਾਂ ਸਮਝ ਲਓ ਕਿ ਉੱਥੇ ਮੌਸਮ ਖਰਾਬ ਹੋ ਚੁੱਕਿਆ। ਇਹਦੇ ਨਾਲ ਤੁਹਾਨੂੰ ਦੋ ਜਾਣਕਾਰੀਆਂ ਮਿਲ ਜਾਣਗੀਆਂ। ਇੱਕ ਤਾਂ ਉਹ ਸ਼ਹਿਰ ਦੇ ਮੌਸਮ ਦੇ ਬਾਰੇ, ਦੂਜਾ ਕਿ ਟੈਕਨੀਕਲ ਤੌਰ ਤੇ ਪੰਜਾਬੀ ਰੇਡੀਓ ਯੂਐਸਏ ਦੀ ਜਿਹੜੀ ਉੱਥੋਂ ਜੋ ਵੀ ਉੱਥੋਂ ਪ੍ਰਸਾਰਨ ਹੋ ਰਿਹਾ ਉਹ ਰੁਕ ਗਿਆ ਤੇ ਇਹਦਾ ਮਤਲਬ ਹੈ ਕਿ ਉੱਥੋਂ ਮੌਸਮ ਖਰਾਬ ਹੋ ਚੁੱਕਿਆ। ਰੁਖ ਕਰਦੇ ਹਾਂ ਪੰਜਾਬ ਦੇ ਨਾਲ ਜੁੜੀਆਂ ਅਹਿਮ ਖਬਰਾਂ ਦਾ। ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ। ਮਿੰਟੂ ਜੀ, ਕਈ ਮਹੀਨਿਆਂ ਦੀ ਕਹਿ ਲੈਂਦੇ ਜਦੋਜਹਿਦ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਨਵਾਂ ਪ੍ਰਧਾਨ ਮਿਲ ਹੀ ਗਿਆ ਜੀ ਆਖਿਰ। ਜੀ ਦੇਖੋ, ਗੱਲ ਇਹ ਹੈ ਪ੍ਰਵੀਨ ਜੀ ਕਿ ਆਮ ਆਦਮੀ ਪਾਰਟੀ ਨੇ ਪ੍ਰਧਾਨ ਬਣਾ ਦਿੱਤਾ ਅਮਨ ਅਰੋੜਾ ਨੂੰ ਜੀ। ਅਸੀਂ ਕਈ ਹਫ਼ਤੇ ਪਹਿਲਾਂ ਹੀ ਇਸ ਗੱਲ ਦੇ ਸੰਕੇਤ ਦਿੱਤੇ ਸਨ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੋ ਪ੍ਰਧਾਨ ਬਣੇਗਾ, ਇੱਕ ਤੇ ਇਹ ਕਿ ਉਸਨੂੰ ਦਿੱਲੀ ਬਣਾਏਗੀ, ਦੂਸਰਾ ਇਹ ਕਿ ਉਹਦੇ ਵਿੱਚ ਦੋ ਵੱਡੇ ਦਾਅਵੇਦਾਰ ਸਨ, ਇੱਕ ਚੀਮਾ ਸਾਹਿਬ ਤੇ ਇੱਕ ਅਰੋੜਾ ਸਾਹਿਬ। ਕਿਉਂਕਿ ਚੀਮਾ ਸਾਹਿਬ ਪਹਿਲਾਂ ਹੀ ਫਾਈਨੈਂਸ ਮਿਨਿਸਟਰੀ ਸਾਂਭਦੇ ਪਏ ਨੇ ਤੇ ਪਹਿਲਾਂ ਤੋਂ ਹੀ ਕੁਝ ਐਸੀ ਚਿਹਰੇ ਜਿਹੜੇ ਆ ਉਹ ਮੰਤਰੀ ਮੰਡਲ ਚ ਸ਼ਾਮਲ ਹੈ। ਤਾਂ ਇਸ ਕਰਕੇ ਇੱਕ ਬਦਲ ਜਿਹੜਾ ਬਚਦਾ ਸੀਗਾ ਜਾਂ ਪ੍ਰਧਾਨਗੀ ਵਾਸਤੇ ਵੱਡੀ ਦਾਅਵੇਦਾਰੀ ਜਿਹੜੀ ਬਕਾਇਆ ਰਹਿੰਦੀ ਸੀ ਉਹ ਸੀ ਅਮਨ ਅਰੋੜਾ ਦੀ। ਤਾਂ ਅਮਨ ਅਰੋੜਾ ਨੂੰ ਇਹਨਾਂ ਨੇ ਥਾਪ ਦਿੱਤਾ ਪ੍ਰਧਾਨ। ਸ਼ਹਿਰੀ ਕਲਸੀ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਇਹਨਾਂ ਨੇ। ਤਾਂ ਮਤਲਬ ਸਾਫ਼ ਹੈ ਕਿ ਜਿੱਦਾਂ OBC, SC ਅਤੇ ਜੱਟ, ਇਹ ਤਿੰਨਾਂ ਦਾ ਇੱਕ ਕੰਬੀਨੇਸ਼ਨ ਜਿਹੜਾ ਹੈ ਉਹ ਸੋਸ਼ਲ ਇੰਜੀਨੀਅਰਿੰਗ ਦੇ ਤੌਰ ਤੇ ਇਹਨਾਂ ਨੇ ਵੇਖ ਕੇ ਬਣਾ ਦਿੱਤਾ। ਮੁੱਖ ਮੰਤਰੀ ਜੱਟਾਂ ਦਾ ਹੋ ਗਿਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਮੰਤਰੀ ਜਾਂ ਫਾਈਨੈਂਸ ਮਿਨਿਸਟਰ SC। ਫਿਰ ਇਸ ਤੋਂ ਇਲਾਵਾ ਤੁਸੀਂ ਜੇ ਦੇਖੋਗੇ ਤਾਂ ਹਿੰਦੂ ਫੇਸ ਆ ਗਿਆ। ਇਹ ਸਾਰਾ ਕੁਝ ਉਸਦੇ ਕਵਾਇਦ ਦਾ ਹਿੱਸਾ ਹੈ, ਜਿਸ ਕਵਾਇਦ ਨੂੰ ਦੇਖਿਆ ਜਾਂਦਾ 2027 ਵਾਸਤੇ। ਜਿਸ ਦਿਨ ਮੁੱਖ ਮੰਤਰੀ ਨੇ ਐਲਾਨ ਕੀਤਾ ਸੀਗਾ ਕਿ ਮੈਂ ਇਹ ਛੱਡ ਰਿਹਾ ਹਾਂ ਪ੍ਰਧਾਨਗੀ, ਦਰਅਸਲ ਮੈਂ ਉਸ ਦਿਨ ਵੀ ਕਿਹਾ ਸੀ, ਉਸ ਦਿਨ ਆਫ ਸੀਗਾ, ਵੀਕਐਂਡ ਸੀਗਾ, ਮੈਂ ਉਸ ਦਿਨ ਆਪਣੇ ਨਿੱਜੀ ਪੇਜ ਤੋਂ ਲਾਈਵ ਹੋ ਕੇ ਕਿਹਾ ਸੀਗਾ ਕਿ ਤੁਸੀਂ ਝੂਠ ਬੋਲ ਰਹੇ ਹੋ, ਤੁਸੀਂ ਪ੍ਰਧਾਨਗੀ ਨਹੀਂ ਛੱਡ ਰਹੇ। ਪ੍ਰਧਾਨਗੀ ਛੱਡਣੀ ਹੁੰਦੀ ਕਿ ਬਈ ਮੇਰੇ ਤੇ ਹੋਰ ਜ਼ਿੰਮੇਵਾਰੀਆਂ ਬਹੁਤ ਨੇ, ਤਾਂ ਤੁਸੀਂ ਇਹਨਾਂ ਜ਼ਿੰਮੇਵਾਰੀਆਂ ਦਾ ਅਹਿਸਾਸ 2.5 ਸਾਲ ਤੱਕ ਕਿਉਂ ਨਹੀਂ ਕੀਤਾ? ਕਿਉਂਕਿ ਉਸ ਤੋਂ ਪਹਿਲਾਂ ਸਾਡੇ ਕੋਲ ਜਾਣਕਾਰੀ ਸੀ ਕਿ ਇਹਨਾਂ ਨੂੰ ਪ੍ਰਧਾਨਗੀ ਤੋਂ ਲਾਇਆ ਜਾ ਰਿਹਾ ਔਰ ਅਰੋੜਾ ਸਾਹਿਬ ਜਾਂ ਚੀਮਾ ਸਾਹਿਬ ਚੋਂ ਇੱਕ ਨੂੰ ਬਣਾਇਆ ਜਾ। ਤਾਂ ਇਸ ਦਰਮਿਆਨ ਕੀ ਸੀਗਾ ਕਿ ਜ਼ਿਮਨੀ ਚੋਣਾਂ ਆ ਗਈਆਂ, ਫਿਰ ਇਹਨਾਂ ਨੇ
ਕਹਿ ਲਓ ਕਿ ਇਹ ਸਾਰਾ ਕੁਝ ਥੋੜੀ ਦੇਰ ਵਾਸਤੇ ਰੋਕ ਲਿਆ ਸੀਗਾ। ਤੇ ਉਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਅਮਨ ਅਰੋੜਾ ਨੂੰ ਗਿੱਦੜਵਾ ਹਲਕੇ 'ਚ ਇੱਕ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਸੀਗੀ। ਹਾਂਜੀ ਬਿਲਕੁਲ। ਇਹ ਸਾਫ਼ ਸੰਕੇਤ ਸਨ ਕਿ ਅਮਨ ਅਰੋੜਾ ਨੂੰ ਅੱਗੇ ਵਧਾਇਆ ਜਾਏਗਾ। ਤਾਂ ਕੁੱਲ ਮਿਲਾ ਕੇ ਇਹ ਆਪਾਂ ਦੇਖ ਸਕਦੇ ਹਾਂ ਕਿ ਹੁਣ ਜਥੇਬੰਦਕ ਢਾਂਚੇ ਦੀ ਜਿਹੜੀ ਤਾਕਤ ਹੁੰਦੀ ਆ ਉਹਦੇ ਵਿੱਚੋਂ ਵੀ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜਾਂ ਭਗਵੰਤ ਮਾਨ ਜੀ ਨੇ ਉਹਨਾਂ ਦੇ ਗੇਰ ਜਿਹੜੇ ਆ ਉਹ ਕੱਢੇ ਜਾ ਰਹੇ ਆ। ਪ੍ਰਸ਼ਾਸਕੀ ਤੌਰ ਤੇ ਉਹ ਬਿਲਕੁਲ ਅੱਗੇ ਵੀ ਕਮਜ਼ੋਰ ਨੇ। ਉਹਨਾਂ ਦੀ ਤਾਕਤ ਜਿਹੜੀ ਆ ਬੇਹੱਦ ਕਮਜ਼ੋਰ ਹੈ, ਉਹਨਾਂ ਦੀ ਪਕੜ ਬੇਹੱਦ ਕਮਜ਼ੋਰ ਹੈ। ਤਾਂ ਜਥੇਬੰਦਕ ਢਾਂਚੇ 'ਚ ਬਹੁਤ ਹੱਦ ਤੱਕ ਕਹਿ ਲਓ ਕਿ ਇੱਕ ਹੋਰ ਤਾਕਤ ਹੁੰਦੀ ਹੈ, ਤਾਂ ਉਹ ਢਾਂਚਾ ਵੀ ਜਾਂਦਾ ਹੈ। ਤਾਂ ਅਮਨ ਅਰੋੜਾ ਹਿੰਦੂ ਫੇਸ ਕਰਕੇ ਹੀ ਇਹਨਾਂ ਨੇ ਲਿਆਂਦਾ ਹੈ। ਉਹਨਾਂ ਦਾ ਬੈਕਗ੍ਰਾਉਂਡ ਕਾਂਗਰਸੀ ਹੈ। ਉਹਨਾਂ ਦੇ ਜਿਹੜੇ ਫਾਦਰ ਸਨ ਬਾਹੂ ਭਗਵਾਨ ਦਾਸ ਅਰੋੜਾ 97 'ਚ ਉਹ ਜਿੱਤੇ, ਮੰਤਰੀ ਵੀ ਬਣੇ। ਇਹ ਖੁਦ ਕਾਂਗਰਸ ਦੀ ਟਿਕਟ ਤੋਂ 2 ਵਾਰੀ ਲੜੇ ਨੇ। ਹਾਂਜੀ ਸ਼ਾਇਦ ਘੱਟ ਲੋਕਾਂ ਨੂੰ ਪਤਾ ਹੋਏਗਾ। 7 ਤੇ 12 'ਚ ਹਾਰੇ ਨੇ। ਉਸ ਤੋਂ ਬਾਅਦ ਇਹਨਾਂ ਨੇ ਸ਼ਾਇਦ 14 ਕਿ 16 ਦੇ ਵਿੱਚ ਆ ਕੇ ਪਾਰਟੀ ਜੁਆਇਨ ਕੀਤੀ ਹੈ। ਤੋ ਇਸ ਕਰਕੇ ਕਿਉਂਕਿ ਹਿੰਦੂ ਵੋਟ ਬੈਂਕ ਇੱਥੇ ਬਹੁਤ ਜ਼ਿਆਦਾ ਹੈ, 38% ਉਹਨਾਂ ਦੀ ਵਸੋਂ ਹੈ, ਸੋ ਲਿਹਾਜ਼ਾ ਹਿੰਦੂ ਫੇਸ ਦੇਣਾ ਇਹਨਾਂ ਦੀ ਮਜਬੂਰੀ ਸੀ। ਕਿਉਂਕਿ ਕਾਂਗਰਸ ਵੀ ਅਜਿਹਾ ਹੀ ਫਾਰਮੂਲਾ ਅਖਤਿਆਰ ਕਰਦੀ ਹੈ। ਸੱਤਾ ਜਿਹਦੇ ਕੋਲ ਵੀ ਜਾਂਦੀ ਉਹ ਏਦਾਂ ਹੀ ਜਾਂਦੀ ਆ। ਜੀ ਬਿਲਕੁਲ। ਜੇ ਅਕਾਲੀ ਭਾਜਪਾ ਗੱਠਜੋੜ ਸੀ ਤਾਂ ਉਹ ਵੀ ਕੰਬੀਨੇਸ਼ਨ ਇਸੇ ਤਰ੍ਹਾਂ ਦਾ ਹੀ ਸੀਗਾ ਨਾ। ਜੇ ਕਾਂਗਰਸ ਸੱਤਾ ਤੱਕ ਗਈ ਤਾਂ ਉਹਦੇ ਵਿੱਚ ਵੀ ਤੁਸੀਂ ਦੇਖੋ ਨਾ ਹਿੰਦੂ ਫੇਸ ਅੱਗੇ ਸਨ। ਜੇ ਮੰਨ ਲਓ ਕੈਪਟਨ ਅਮਰਿੰਦਰ ਸਿੰਘ ਜੱਟ ਮੁੱਖ ਮੰਤਰੀ ਸੀਗਾ ਤਾਂ ਉਸ ਵੇਲੇ ਸੁਨੀਲ ਜਾਖੜ ਪ੍ਰਧਾਨ ਸੀ ਬਿਲਕੁਲ। ਤੇ ਇਸ ਤੋਂ ਇਲਾਵਾ ਐਸਸੀ ਨੂੰ ਵੀ ਬਰੋਬਰ ਨੁਮਾਇੰਦਗੀ ਉਹਨਾਂ ਨੇ ਦਿੱਤੀ, ਚੰਨੀ ਨੂੰ ਸੀਐਮ ਬਣਾ ਕੇ। ਤੋ ਇਸ ਵਾਸਤੇ ਇਹ ਚੀਜ਼ ਜਿਹੜੀ ਆ ਉਹ ਪਾਰਟੀਆਂ ਚੰਗੀ ਤਰ੍ਹਾਂ ਸਮਝਦੀਆਂ ਕਿ ਜੇ ਸੱਤਾ ਤੱਕ ਪਹੁੰਚਣਾ ਤਾਂ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ। ਤਾਂ ਕੁੱਲ ਮਿਲਾ ਕੇ ਮਾਨ ਸਾਹਿਬ ਵਾਸਤੇ ਇਹ ਇੱਕ ਹੋਰ ਝਟਕਾ ਹੈ। ਝਟਕਾ ਇਸ ਕਰਕੇ ਕਹਿ ਰਿਹਾ ਵਾਂ ਕਿ ਹੁਣ ਜਥੇਬੰਦਕ ਢਾਂਚੇ ਦੀ ਜਿਹੜੀ ਤਾਕਤ ਸੀ ਉਹ ਵੀ ਉਹਨਾਂ ਦੇ ਹੱਥੋਂ ਗਿਰ ਗਈ ਆ। ਜੀ ਬਿਲਕੁਲ। ਤੇ ਉਹਨਾਂ ਦੇ ਆਫਿਸ ਦੇ ਬਾਰੇ ਜਿਹੜੀ ਇਨਸਾਈਡ ਪੋਲਿਟਿਕਸ ਹੈ ਜਾਂ ਜੋ ਅੰਦਰ ਖਾਤੇ ਜੋ ਚੱਲ ਰਿਹਾ ਉਹਦੇ ਬਾਰੇ ਤਾਂ ਆਪਾਂ ਲਗਾਤਾਰ ਚਰਚਾ ਕਰਦੇ ਹੀ ਰਹਿੰਦੇ ਹਾਂ। ਇਹ ਤਾਂ ਜਥੇਬੰਦਕ ਢਾਂਚੇ ਦੇ ਬਾਰੇ ਸੀ। ਸੁਖਬੀਰ ਬਾਦਲ ਨੇ ਕਹਿੰਦੇ ਮੁੜ ਜੋਦੜੀ ਕੀਤੀ ਹੈ ਜੀ। ਦੇਖੋ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਵਾਰੀ ਫੇਰ ਪੱਤਰ ਲਿਖਿਆ ਹੈ ਕਿ ਮੈਨੂੰ ਮਤਲਬ ਕਿ ਹੁਣ ਉਹ ਧਾਰਮਿਕ ਤੌਰ ਤੇ ਜੋ ਤਨਖਾਹ ਲਾਈ ਜਾਂਦੀ ਹੈ ਬਈ ਉਹ ਲਾਈ ਜਾਵੇ, ਕਿਉਂਕਿ ਮੈਂ ਅਸਤੀਫਾ ਦੇ ਚੁੱਕਾ ਵਾਂ ਤੇ ਇੱਕ ਨਿਮਾਣੇ ਸਿੱਖ ਵਜੋਂ ਮੈਂ ਹੁਣ ਪੇਸ਼ ਹੋ ਕੇ ਇਹ ਸਭ ਕੁਝ ਜਿਹੜਾ ਨਿਬੇੜਨਾ ਚਾਹੁੰਦਾ। ਯਾਨੀ ਪੱਤਰ ਉਹਨਾਂ ਦਾ 4 ਲਾਈਨਾਂ ਦਾ ਕੋਈ ਵੱਡਾ ਪੱਤਰ ਨਹੀਂ ਹੈ। ਤਾਂ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਮੀਟਿੰਗਾਂ ਕੁਝ ਹੋਈਆਂ। ਗਿਆਨੀ ਰਘਵੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਰੀਸੈਂਟਲੀ ਇੱਕ ਮੀਟਿੰਗ ਹੁੰਦੀ ਹੈ ਜੀ ਗਿਆਨੀ ਰਘਵੀਰ ਸਿੰਘ ਹੋਰਾਂ ਦੀ ਰਿਹਾਇਸ਼ ਤੇ, ਜਿੱਥੇ ਧਾਮੀ ਸਾਹਿਬ ਵੀ ਮੌਜੂਦ ਰਹਿੰਦੇ ਨੇ। ਉਸ ਤੋਂ ਪਹਿਲਾਂ ਇੱਕ ਲੁਕਵੀਂ ਮੀਟਿੰਗ, ਗੁਪਤ ਮੀਟਿੰਗ ਵੀ ਕਹੀ ਜਾ ਸਕਦੀ ਹੈ, ਹੋਈ ਆ, ਜਿਹਦਾ ਰੌਲਾ ਖਾਸਾ ਪਿਆ। ਤਾਂ ਇਹ ਗੱਲ ਆ ਕਿ ਹੁਣ ਇਦਾਂ ਲੱਗਦਾ ਕਿਉਂਕਿ ਦੇਖੋ ਜੋ ਚੀਜ਼ਾਂ ਹੈਗੀਆਂ ਨੇ ਸੱਚ ਦੇ ਰੂਪ ਚ ਉਹ ਸੱਚ ਹੀ ਆ। ਧਾਮੀ ਸਾਹਿਬ ਨਿਯੁਕਤ ਕੀਤੇ ਜਾਂਦੇ ਨੇ, ਨਿਯੁਕਤ ਹਾਲਾਂਕਿ ਉਹਨਾਂ ਦੀ ਇਲੈਕਸ਼ਨ ਹੁੰਦੀ ਹੈ ਜੀ ਬਟ ਦਾਅਵੇਦਾਰ ਜੇ ਉਹਨਾਂ ਨੂੰ ਬਣਾਇਆ ਜਾਂਦਾ ਤਾਂ ਕਿਹਦੀ ਬਦੌਲਤ ਬਣਾਇਆ? ਤੇ ਗਾਂ ਜਿਹੜੇ ਜਥੇਦਾਰਾਂ ਦੀ ਨਿਯੁਕਤੀ ਉਹ ਕੌਣ ਕਰਦਾ? ਤਾਂ ਇਹ ਗੱਲਾਂ ਕਲੀਅਰ ਨੇ। ਅਸਤੀਫਾ ਦਿੱਤਾ ਗਿਆ ਤੇ ਅਸਤੀਫਾ ਪ੍ਰਵਾਨ ਨਾ ਕਰਿਓ, ਮੁੜ ਕੇ ਇਹਦੇ ਵਾਸਤੇ ਵੀ ਇੱਕ ਬਹੁਤ ਵੱਡੀ ਮੁਹਿੰਮ ਛੇੜ ਦਿੱਤੀ ਗਈ ਸੀ। ਤਾਂ ਕੁੱਲ ਮਿਲਾ ਕੇ ਸੰਕੇਤ ਅਜਿਹੇ ਮਿਲ ਰਹੇ ਨੇ ਕਿ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਫੈਸਲਾ ਆ ਸਕਦਾ ਹੈ ਜੀ। ਤਾਂ ਯਾਨੀ ਅਸਤੀਫਾ ਮਨਜ਼ੂਰ ਵੀ ਨਹੀਂ ਹੋਇਆ ਤੇ ਸੁਖਬੀਰ ਸਿੰਘ ਬਾਦਲ ਸੁਰਖਰੂ ਵੀ ਹੋ ਗਏ। ਤਾਂ ਇਸ ਕਰਕੇ ਹੁਣ ਜਿਹੜੀ ਇਹ ਚਿੱਠੀ ਲਿਖੀ ਗਈ ਆ, ਇਹ ਚਿੱਠੀ ਸ਼ਾਇਦ ਇਸੇ ਕਰਕੇ ਹੀ ਲਿਖੀ ਗਈ ਆ, ਜਾਂ ਤਾਂ ਹੁਣ ਜਿਹੜੇ ਸਿੰਘ ਸਾਹਿਬ ਆ ਗਿਆਨੀ ਰਘਵੀਰ ਸਿੰਘ ਇਹਦੇ ਤੇ ਰਿਐਕਟ ਕਰੂਗੇ ਜਿਵੇਂ ਅੱਗੇ ਉਹਨਾਂ ਨੇ ਕੀਤਾ ਸੀਗਾ ਕਿ ਅਸੀਂ ਜੀ ਅਕਾਲੀ ਦਲ ਦੇ ਕਿਸੇ ਲੀਡਰ ਨੂੰ ਇਲੈਕਸ਼ਨ ਲੜਨ ਤੋਂ ਨਹੀਂ ਰੋਕਿਆ, ਮਤਲਬ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾ ਦਿੱਤਾ। ਪਰ ਗੱਲ ਇਹ ਆ ਕਿ ਇਦਾਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਨਾ
ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਨੇ ਬਾਅਦ ਦੇ ਵਿੱਚ ਕਈ ਥਾਈਂ ਸ਼ਿਰਕਤ ਵੀ ਕੀਤੀ। ਜੀ ਸਾਰਾ ਕੁਝ ਚੱਲਦਾ। ਤਾਂ ਗੱਲ ਇੱਕ ਹੋਰ ਵੀ ਆ ਕਿ ਅਸਲ 'ਚ ਜਿਹੜੀ ਇੱਕ ਹੋਰ ਅੰਦਰੋਂ ਅੱਜ ਮੈਨੂੰ ਜਾਣਕਾਰੀ ਮਿਲੀ ਕਿ ਅਕਾਲੀ ਦਲ ਸੁਧਾਰ ਲਹਿਰ ਵਾਲੇ ਇੱਕ ਪਾਰਟੀ ਬਣਾਉਣ ਨੂੰ ਫਿਰਦੇ। ਠੀਕ ਹੈ ਜੀ। ਤੇ ਉਹਨਾਂ ਨੇ ਇਸ ਵਾਸਤੇ ਕੁਝ ਏਜੰਸੀਆਂ ਜਿਹੜੀਆਂ ਹਾਇਰ ਕਰ ਰੱਖੀਆਂ ਨੇ। ਉਹਦਾ ਸੰਵਿਧਾਨ ਕਿਸ ਤਰ੍ਹਾਂ ਦਾ ਹੋਏਗਾ, ਵਿਧਾਨ ਕਿਸ ਤਰ੍ਹਾਂ ਦਾ ਹੋਏਗਾ। ਤੁਹਾਡੇ ਅਮਰੀਕਾ 'ਚ ਬੈਠਾ ਹੀ ਇੱਕ ਕਾਰੋਬਾਰੀ, ਉਹਨੂੰ ਫੰਡ ਦੀ ਜ਼ਿੰਮੇਵਾਰੀ ਦਿੱਤੀ ਗਈ। ਮੈਂ ਦੱਸ ਦੂੰਗਾ ਆਉਣ ਵਾਲੇ ਦਿਨਾਂ ਦੇ ਵਿੱਚ, ਉਹਦਾ ਨਾਮ ਵੀ ਦੱਸ ਦੂੰਗਾ। ਜੀ ਜੀ। ਤੇ ਗੱਲ ਇਹ ਕਿ ਮਤਲਬ ਕਿ ਇਸ ਤਰ੍ਹਾਂ ਸਾਰਾ ਸੈਟਅਪ ਹੋ ਚੁੱਕਾ। ਤੇ ਮੈਂ ਜਦੋਂ ਇਹ ਗੱਲ ਸੁਣੀ, ਮੈਂ ਸੁਧਾਰ ਲਹਿਰ ਦੇ ਵਿੱਚੋਂ ਹੀ ਇੱਕ ਲੀਡਰ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਮੇਰਾ ਨਾਂ ਨਾ ਬੋਲਿਓ, ਪਰ ਮੈਂ ਇਸ ਗੱਲ ਦੀ ਤੁਹਾਡੇ ਸਾਹਮਣੇ ਕਹਿ ਲਓ ਕਿ ਸ਼ਾਦੀ ਭਰਦਾ ਹਾਂ ਕਿ ਵਾਕਿਆ ਇਹ ਜਿਹੜੀ ਤੁਹਾਡੇ ਤੱਕ ਜਾਣਕਾਰੀ ਪਹੁੰਚੀ ਉਹ ਸਹੀ ਹੈ। ਹੁਣ ਇਹ ਜਿਹੜਾ ਮਾਮਲਾ ਹੈ ਇਹਦੇ ਵਿੱਚ ਵੀ ਇੱਕ ਪੇਚ ਹੈ। ਜੀ ਜੀ। ਜਦ ਤੱਕ ਸੁਖਬੀਰ ਸਿੰਘ ਬਾਦਲ ਵਾਲਾ ਨਿਬੇੜਾ ਨਹੀਂ ਹੁੰਦਾ, ਅਕਾਲੀ ਦਲ ਸੁਧਾਰ ਲਹਿਰ ਵਾਲੇ ਪਾਰਟੀ ਦਾ ਗਠਨ ਨਹੀਂ ਕਰ ਸਕਦੇ। ਕਿਉਂਕਿ ਜੇ ਉਹ ਪਾਰਟੀ ਦਾ ਗਠਨ ਕਰਨਗੇ ਉਹ ਮਿੱਟੀ ਹੋ ਜਾਣਗੇ। ਤਾਂ ਇਸ ਕਰਕੇ ਇਹ ਕਾਫੀ ਉਲਝਵਾਂ ਮਾਮਲਾ ਹੈ ਸਰ ਅਕਾਲੀ ਦਲ ਦਾ। ਤਾਂ ਇਹ ਤੁਹਾਡੇ ਵਾਸਤੇ ਮੈਂ ਕਹ ਲਊਂ ਕਿ ਇੱਕ ਬ੍ਰੇਕਿੰਗ ਨਿਊਜ਼ ਦੇ ਰਿਹਾ ਵਾਂ। ਜੀ ਜੀ। ਇਹ ਨਵੀਂ ਪਾਰਟੀ ਹੋਂਦ 'ਚ ਆਉਣ ਵਾਸਤੇ ਤਿਆਰ ਬਰ ਤਿਆਰ ਹੈ। ਬਸ ਇਹ ਆ ਕਿ ਜਦੋਂ ਹੀ ਸੁਖਬੀਰ ਸਿੰਘ ਬਾਦਲ ਦਾ ਫੈਸਲਾ ਹੋ ਜਾਏਗਾ, ਨਾਲ ਦੀ ਨਾਲ ਤੁਸੀਂ ਦੇਖਣਾ ਕਿ ਪਾਰਟੀ ਹੋਂਦ ਦੇ ਵਿੱਚ ਆ ਜਾਏਗੀ। ਸੋ ਹੁਣ ਇਹ ਦੇਖਣਾ ਹੋਏਗਾ ਕਿ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਚਿੱਠੀ ਲਿਖੀ ਆ, ਚਿੱਠੀ ਦਾ ਜੇ ਆਪਾਂ ਮਜ਼ਮੂਨ ਦੇਖੀਏ ਤਾਂ ਉਹਨਾਂ ਨੇ ਕਿਹਾ ਕਿ ਆਪ ਜੀ ਨੂੰ ਸਨੇਮਰ ਬੇਨਤੀ ਹੈ ਕਿ ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਦਾਸ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ, ਜਿਸ ਦਾ ਕਿ ਮੇਰੇ ਮਨ 'ਚ ਬੇਹੱਦ ਗਹਿਰਾ ਅਸਰ ਹੈ। ਦਾਸ ਵੱਲੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਾਸ ਨਿਮਰਤਾ ਤੇ ਸਤਿਕਾਰ ਸਹਿਤ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੁੰਦਾ ਹੈ। ਛੇਵੇਂ ਪਾਤਸ਼ਾਹ ਜੀ ਦਾ ਕਿਰਪਾਲੂ ਤੇ ਬਖਸ਼ਿੰਦ ਅਸਥਾਨ ਹੋਣ ਕਾਰਨ ਆਪ ਜੀ ਦਾਸ ਦੀ ਬੇਨਤੀ ਜ਼ਰੂਰ ਪ੍ਰਵਾਨ ਕਰੋ ਜੀ। ਤਾਂ ਮਤਲਬ ਇਹ ਉਹਨਾਂ ਦੀ ਜਿਹੜੀ ਚਿੱਠੀ ਆ, ਇਹਦੇ ਵਿੱਚ ਲਾਈਨਾਂ ਸਾਰੀਆਂ 5 ਆ, ਪਰ ਇਹਨਾਂ 5 ਲਾਈਨਾਂ ਦੇ ਵਿੱਚ ਜਿਹੜੀ ਉਹ ਕਹਿ ਲਓ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਦੀ ਕਾਪੀ ਸੀ, ਉਹਦੀ ਲਾਈਨ ਦੇ ਨਾਲ ਕਿਤੇ ਨਾ ਕਿਤੇ ਮੇਲ ਖਾਂਦਾ, ਜਿੱਥੇ ਕਿਹਾ ਸੀਗਾ ਕਿ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਪਏਗਾ। ਤਾਂ ਉਹ ਇਹਨਾਂ ਨੇ ਇੱਥੇ ਆਪਣੇ ਆਪ ਨੂੰ ਦਰਸਾ ਦਿੱਤਾ ਜੀ ਜੀ। ਉਧਰ ਜੇ ਗੱਲ ਕਰੀਏ ਮਾਲੀਵਾਲ ਦੇ ਦੋਸ਼ਾਂ ਤੇ ਕਾਂਗਰਸ ਨੇ ਘੇਰਾ ਪਾਇਆ ਜੀ ਆਮ ਆਦਮੀ ਪਾਰਟੀ ਨੂੰ। ਦੇਖੋ, ਕਾਂਗਰਸ ਤੇ ਘੇਰੂਗੀ ਕਿ ਤੁਸੀਂ ਜਵਾਬ ਦਿਓ, ਪਰ ਜਵਾਬ ਉਹਨੂੰ ਦੇਵੇ ਕਿਹੜਾ, ਇਹ ਕਮਾਲ ਦੀ ਗੱਲ ਆ ਸਰ। ਵੈਭਵ ਦੀ ਕੁਰਸੀ ਬਹੁਤ ਸਮਾਂ ਪਹਿਲਾਂ ਡਹਿ ਗਈ ਸੀਗੀ। ਇਨਫੈਕਟ ਉਦੋਂ ਵੀ ਅਸੀਂ ਪੰਜਾਬ ਚੋਂ ਸ਼ਾਇਦ ਵਾਹਿਦ ਸੀਗੇ ਜਿਨ੍ਹਾਂ ਨੇ ਰੌਲਾ ਪਾਇਆ। ਪਰ ਗੱਲ ਹੈ ਕਿ ਤੁਸੀਂ ਦੇਖੋ ਕਿ ਅੱਜ ਸਵਾਤੀ ਮਾਲੀਵਾਲ ਦੀ ਗੱਲ ਦਾ ਜ਼ਿਆਦਾ ਅਸਰ ਹੋ ਰਿਹਾ। ਅਸੀਂ ਕਈ ਹਫ਼ਤੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਉਹ ਜਿਵੇਂ ਹੁੰਦਾ ਨਾ, ਮੇਰੇ ਵੀਰ ਦੀ ਉਹ ਕੁਰਸੀ ਥਾਣੇਦਾਰ ਦੇ ਬਰੋਬਰ ਰਹਿੰਦੀ, ਕਿ ਇੱਥੇ ਸੀਐਮ ਵੀਰ ਦੇ ਬਰੋਬਰ ਕੇਜਰੀਵਾਲ ਦੇ ਵੀਰ ਦੀ ਕੁਰਸੀ ਰਹਿ ਗਈ ਆ। ਇਹ ਅੱਜ ਦੀ ਗੱਲ ਨਹੀਂ ਹੈ। ਸਵਾਤੀ ਮਾਲੀਵਾਲ ਨੇ ਸ਼ਾਇਦ ਕੋਈ ਤੱਥ ਇਕੱਠੇ ਕੀਤੇ ਹੋਣਗੇ, ਉਸ ਤੋਂ ਬਾਅਦ ਉਹਨੇ ਸਵਾਲ ਕੀਤਾ ਤੇ ਉਹਨੇ ਇਹਨੂੰ ਗੁੰਡਾ ਕਿਹਾ। ਤੇ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਐਮਪੀ ਹੈ ਗੁਪਤਾ ਸਾਹਿਬ, ਉਹਨਾਂ ਦੀ ਰਿਹਾਇਸ਼ ਖੋ ਕੇ ਇਹਨਾਂ ਵੈਭਵ ਸਾਹਿਬ ਨੂੰ ਦੇਣ ਦੀ ਇੱਕ ਨਵੀਂ ਕਹਾਣੀ ਉਹਨਾਂ ਨੇ ਪੇਸ਼ ਕੀਤੀ ਹੈ। ਮਾਨ ਸਾਹਿਬ ਤੋਂ ਪੁੱਛਿਆ ਕਿ ਕੀ ਪੰਜਾਬ ਦੇ ਵਿੱਚ ਕੋਈ ਟੈਲੈਂਟ ਹੈ ਨਹੀਂ ਨਾ ਤੁਹਾਡੇ ਕੋਲ, ਕੀ ਤੁਸੀਂ ਧੀਆਂ ਭੈਣਾਂ ਵਾਲੇ ਨਹੀਂ ਹੈ, ਜਿਹੜੇ ਬੰਦੇ ਤੇ ਇਹੋ ਜਿਹੇ ਚਾਰਜਸ ਆ ਤੁਸੀਂ ਉਹਨੂੰ ਇਹੋ ਜਿਹੀ ਜਗ੍ਹਾ ਤੇ ਪਾਇਆ ਜਿੱਥੇ ਚੀਫ ਸੈਕਟਰੀ ਤੇ ਡੀਜੀਪੀ ਵੀ ਉਹਦੇ ਅਧੀਨ ਨੇ। ਸਰਕਾਰ ਦਾ ਘੱਟੋ ਘੱਟ ਫਰਜ਼ ਤੇ ਬਣਦਾ ਹੈ ਨਾ ਕਿ ਤੁਸੀਂ ਡਿਨਾਈ ਕਰੋ, ਜੇ ਨਹੀਂ ਹੈ ਤਾਂ ਤੁਸੀਂ ਡਿਨਾਈ ਕਰੋ, ਪਰ ਇਹ ਨਹੀਂ ਕਰ ਸਕਦੇ। ਸਭ ਇਹੋ ਜਿਹਾ ਹਾਲ ਆ। ਮੈਂ ਹੁਣ ਕਮਿਊਨਿਟੀ ਦਾ ਨਾਮ ਨਹੀਂ ਲਵਾਂਗਾ। ਇੱਕ ਕਮਿਊਨਿਟੀ ਤੋਂ ਇੱਥੇ ਇੱਕ ਸਾਹਿਬ ਬਹਿੰਦੇ ਆ ਜੀ, ਉਹਨਾਂ ਨੇ ਆਪਣੇ ਭਾਈਚਾਰੇ ਦੇ ਵਿੱਚੋਂ ਇਹੋ ਜਿਹੇ ਬੰਦੇ ਲਿਆ ਕੇ ਇੱਕ ਮਹੱਤਵਪੂਰਨ ਮਹਿਕਮੇ 'ਚ ਤਨਖਾਹ ਤੇ ਰੱਖੇ ਹੋਏ ਆ,
ਜਿਨ੍ਹਾਂ ਨੂੰ ਆਪਾਂ ਲੀਰਾਂ ਕਹਿ ਸਕਦੇ ਹਾਂ। ਯਾਨੀ ਲੀਰਾਂ ਦਾ ਮਤਲਬ ਇਹ ਹੁੰਦਾ ਕਿ ਉਹ ਕਿਸੇ ਕੰਮ ਨਹੀਂ, ਕੰਮ ਕੋਈ ਨਹੀਂ ਉਹਨਾਂ ਦਾ, ਸਿਰਫ ਤੇ ਸਰਕਾਰੀ ਖਜ਼ਾਨੇ ਚੋਂ ਤਨਖਾਹਾਂ ਦਿੱਤੀਆਂ ਜਾਣ। ਮਤਲਬ ਕਿ ਇਹੋ ਜੀ ਹਾਲਤ ਹੈ ਸਾਹਿਬ ਜੀ, ਜਿਹੜੇ ਬੰਦਿਆਂ ਨੂੰ ਕੰਮ ਹੀ ਨਹੀਂ ਆਉਂਦਾ ਕਿਸੇ ਕਿਸਮ ਦਾ, ਸਿਰਫ ਇਹ ਆ ਕਿ ਆਪਣੀ ਬਰਾਦਰੀ ਚੋਂ, ਆਪਣੇ ਭਾਈਚਾਰੇ ਚੋਂ ਲਿਆ ਕੇ ਬੰਦੇ ਫਿੱਟ ਕਰ। ਹਾਂਜੀ, ਤਨਖਾਹਾਂ ਲੈ ਕੇ ਜੇਬਾਂ ਉਹ ਭਰ ਲੈਣਗੇ। ਬਦਨਾਮ ਤਾਂ ਸਰਕਾਰ ਹੋਊ, ਜਾਂ ਆਮ ਆਦਮੀ ਪਾਰਟੀ ਹੋਊ, ਜਾਂ ਮੁੱਖ ਮੰਤਰੀ ਹੋਊਗਾ, ਉਹਨਾਂ ਦਾ ਕੀ ਜਾਣਾ। ਨਹੀਂ, ਉਹ ਆਮ ਆਦਮੀ ਪਾਰਟੀ ਦੇ ਤਾਂ ਖਾਸ ਬੰਦੇ ਨੇ, ਸਰ ਦਿੱਲੀ ਦੇ ਤਾਂ ਖਾਸ ਬੰਦੇ ਨੇ। ਖਜ਼ਾਨਾ ਪੰਜਾਬ ਦਾ ਨਾ, ਖਜ਼ਾਨਾ ਬੇਸ਼ੱਕ ਪੰਜਾਬ ਦਾ, ਪਰ ਖਜ਼ਾਨੇ ਦੀ ਐਸੀ, ਮੈਂ ਤੇ ਕਹਿੰਦਾ ਵਾਟ ਲਵਾਈ ਹੋਈ ਆ ਕਿ ਗੱਲਾਂ ਹੀ ਛੱਡ ਦੋ। ਖਜ਼ਾਨੇ 'ਚ ਪਹਿਲਾਂ ਹੀ ਕੀ ਆ, ਪਰ ਉਹਦੇ 'ਚ ਸਭ ਤੋਂ ਵੱਡੀ ਗੱਲ ਆ ਕਿ ਜੇ ਮੈਨੂੰ ਪਤਾ, ਜੇ ਮੈਨੂੰ ਹੁਣ ਮੁੱਖ ਮੰਤਰੀ ਦੇ ਦਫ਼ਤਰ 'ਚੋਂ ਫੋਨ ਆਵੇ, ਮੈਂ ਜਦ ਹੀ ਨਾਮ ਲੈ ਦੂੰਗਾ ਬੰਦੇ ਦਾ। ਕਿਹਾ ਹੈ ਨਹੀਂ, ਇੰਨੇ ਬੰਦੇ ਹੈ ਨਹੀਂ ਤੁਹਾਡੇ ਕੋਲ ਜੀ। ਮਤਲਬ ਇਹ ਆ ਕਿ ਜੇ ਮੈਨੂੰ ਪਤਾ ਤੇ ਕੀ ਤੁਹਾਨੂੰ ਨਹੀਂ ਪਤਾ, ਤਾਂ ਇਹਦਾ ਮਤਲਬ ਕਿ ਤੁਸੀਂ ਜੇ ਚੁੱਪ ਹੋ ਤਾਂ ਤੁਹਾਡੀਆਂ ਕੁਝ ਮਜਬੂਰੀਆਂ ਨੇ ਸਰ। ਸਹੀ, ਬਿਲਕੁਲ। ਤੁਹਾਡੀਆਂ ਕੁਝ ਮਜਬੂਰੀਆਂ ਨੇ, ਤਦ ਹੀ ਚੁੱਪ ਹੋ ਨਾ। ਤਾਂ ਫਿਰ ਜਦੋਂ ਇਸ ਤਰ੍ਹਾਂ ਦੀ ਲੀਡਰਸ਼ਿਪ ਲੋਕਾਂ ਨੇ ਚੁਣ ਲਈ ਆ, ਜਿਨ੍ਹਾਂ ਦੀਆਂ ਕਮਜ਼ੋਰੀਆਂ ਤੇ ਮਜਬੂਰੀਆਂ ਅੱਜ ਪੰਜਾਬ ਦੇ ਅੱਗੇ ਪੇਸ਼ ਆ ਰਹੀਆਂ, ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਸੋਚਣ ਵਾਲੀ ਗੱਲ ਆ ਕਿ ਕੀ ਅਸੀਂ ਵੋਟ ਪਾਉਣ ਲੱਗੇ ਆ ਕਾਹਲੀ ਕਰਦੇ ਆ, ਜਾਂ ਸਾਡੀ ਲੋਕਤਾਂਤਰਿਕ ਢਾਂਚੇ ਦੇ ਵਿੱਚ ਜਿਹੜੀ ਤਾਕਤ ਹੈ ਵੋਟ ਦੀ, ਕਿ ਅਸੀਂ ਉਹਦੀ ਵਰਤੋਂ ਕਰਨ ਦੀ ਔਰ ਸਾਰਥਕ ਵਰਤੋਂ ਕਰਨ ਦੇ ਕਾਬਿਲ ਹੋਏ ਹਾਲੇ ਤੱਕ। ਇਹ ਪ੍ਰਸ਼ਨ ਜਨਤਾ ਨੂੰ ਵੀ ਕਰਨਾ ਪਵੇਗਾ ਨਾ, ਆਪਣੇ ਆਪ ਨੂੰ ਕਰਨਾ ਪਵੇਗਾ, ਕਿਉਂਕਿ ਉਦੋਂ ਬਹੁਤ ਸਾਰੇ ਲੋਕ ਕਹਿੰਦੇ ਸੀ, ਉਹ ਵੇਖਿਓ ਇਹ ਗਲਤੀ ਨਾ ਕਰ ਲਿਓ, ਉਹ ਜਿਹੜੀਆਂ ਮੱਖੀਆਂ ਨੇ ਉਹ ਤੇ ਲਹੂ ਪੀ ਕੇ ਰੱਜੀਆਂ ਨੇ ਥੋੜੀਆਂ, ਇਹਨਾਂ ਕੋਲ ਤੇ ਤਜਰਬਾ ਵੀ ਹੈ ਨਹੀਂ ਜੇ, ਤੇ ਇਹਨਾਂ ਨੂੰ ਤੇ ਲਹੂ ਹਾਲੇ ਤੱਕ ਦੂਰ ਤੱਕ ਨਹੀਂ ਮਿਲਿਆ, ਇਹ ਤੇ ਬਹੁਤ ਪੀਣਗੀਆਂ। ਤਾਂ ਕਹਾਣੀ ਉਹੀ ਆ, ਪੀਤਾ ਵੀ ਦੁੱਗਣਾ ਜਾ ਰਿਹਾ, ਔਰ ਗੈਰ ਤਜਰਬੇਕਾਰੀ ਇੰਨੀ ਜ਼ਿਆਦਾ ਸਾਨੂੰ ਮਹਿੰਗੀ ਪੈ ਰਹੀ ਆ ਕਿ ਜਿਹੜੀ ਅਫਸਰਸ਼ਾਹੀ ਹੈ ਇਸ ਵੇਲੇ ਪੰਜਾਬ ਦੇ ਵਿੱਚੋਂ, ਅਫਸਰਸ਼ਾਹੀ ਵੀ ਮੇਲਾ ਲੁੱਟ ਰਹੀ ਆ, ਕਿਉਂਕਿ ਉਹਨੂੰ ਪਤਾ ਹੈ ਕਿ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਡਾਨੀ ਮਾਮਲੇ ਤੇ ਕਹਿੰਦੇ ਹੁਣ ਪੰਧੇਰ ਨੇ ਪੰਜਾਬ ਸਰਕਾਰ ਨੂੰ ਵੀ ਵਲੇਟਿਆ ਜੀ। ਦੇਖੋ, ਉਹਨਾਂ ਦਾ ਕਹਿਣਾ ਆ ਕਿ ਜਿਨ੍ਹਾਂ ਰਾਜਾਂ ਦੇ ਨਾਲ ਅਡਾਨੀ ਦੀ ਜਿਹੜੀ ਡੀਲ ਹੋਈ ਸੀਗੀ ਉਹਦੇ ਵਿੱਚ ਪੰਜਾਬ ਵੀ ਸ਼ਾਮਲ ਆ, ਤੇ ਇਸ ਕਰਕੇ ਬਈ ਜਾਂਚ ਪੜਤਾਲ ਜਿਹੜੀ ਆ ਹੋਣੀ ਚਾਹੀਦੀ ਆ, ਜਾਂਚ ਪੜਤਾਲ ਮੋਦੀ ਸਰਕਾਰ ਕਰਵਾਵੇ, ਕਿਉਂਕਿ ਦੇਸ਼ ਦੀ ਬਦਨਾਮੀ ਹੋਈ ਆ। ਗੱਲ ਇਹ ਆ ਕਿ ਦੇਖੋ, ਸਾਰੀ ਕਹਾਣੀਆਂ ਪਲ ਵੀ ਕਹੀ ਸੀ, ਰੈਪੂਟੇਸ਼ਨ ਤੇ ਕੀ ਕਰਨਾ ਹੈ, ਕਿ ਦਰਅਸਲ ਅਮਰੀਕਨ ਇਨਵੈਸਟਰਸ ਦੇ ਪੈਸੇ ਸੀਗੇ, ਤਦ ਕਰਕੇ ਅਮਰੀਕਾ 'ਚ ਜਾਂਚ ਹੋਈ ਆ, ਅਦਰਵਾਈਜ਼ ਇਹ ਸਾਰਾ ਕੁਝ ਇੱਥੇ ਵਾਪਰਿਆ ਸੀਗਾ। 19 'ਚ ਸੇਕੀ ਨੇ, ਯਾਨੀ ਜੋ ਹੈਗੀ ਆ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ, ਉਹਨਾਂ ਨੇ ਇਹਨਾਂ ਨੂੰ ਠੇਕਾ ਦਿੱਤਾ ਸੀਗਾ, ਠੇਕਾ ਦਿੱਤਾ, ਤੇ ਇਹਨਾਂ ਦੇ ਕੋਲ ਗਾਂ ਖਰੀਦਦਾਰ ਹੈ ਨਹੀਂ ਸੀਗਾ ਸੇਕੀ ਦੇ ਕੋਲ, ਤੇ ਡੀਲ ਤੇ ਤਦੇ ਹੋਏਗੀ ਨਾ ਜੇ ਕੋਈ ਖਰੀਦਦਾਰ ਹੋਊਗਾ, ਠੇਕਾ ਤੇ ਤਦ ਹੀ ਕਿਸੇ ਨੇ ਚੁੱਕਣਾ। ਤਾਂ ਅਡਾਨੀ ਸਾਹਿਬ ਨੇ ਕਹਿ ਲਓ, ਜਾਂ ਅਡਾਨੀ ਸਾਹਿਬ ਦੇ ਇਹ ਜਿਹੜਾ ਗਰੋਹ ਕਹਿ ਲਓ, ਗਰੁੱਪ ਕਹਿ ਲਓ, ਇਹਨਾਂ ਨੇ ਫਿਰ ਤਕਰੀਬਨ 2100 ਕੇ 2200 ਕਰੋੜ ਦੀ ਰਿਸ਼ਵਤ ਦਿੱਤੀ ਪਰ ਮੈਗਾਵਾਟ ਦੇ ਹਿਸਾਬ ਨਾਲ। ਮੈਗਾਵਾਟ ਕਿੰਨਾ? 25 ਲੱਖ ਦਾ ਇੱਕ ਜੀ। ਤਾਂ ਟੋਟਲ ਉਹ ਜਿਹੜੀ ਡੀਲ ਸੀ ਉਹ 12000 ਮੈਗਾਵਾਟ ਦੀ ਸੀ। ਤਾਂ ਖੈਰ ਇਸ ਤੋਂ ਬਾਅਦ ਫਿਰ ਉਹ ਜਿਹੜੇ ਕੁਝ ਸਟੇਟ ਸੀ, ਆਂਧਰਾ ਤੋਂ ਇਲਾਵਾ ਤਮਿਲਨਾਡੂ, ਜੰਮੂ ਕਸ਼ਮੀਰ ਵਗੈਰਾ, ਪਰ ਜੋ ਇਹ ਪੰਜਾਬ ਦਾ ਨਾਮ ਲੈ ਰਹੇ ਆ, ਇਹਨਾਂ ਨੂੰ ਥੋੜਾ ਜਿਹਾ ਮੇਰੇ ਖਿਆਲ ਦੇ ਨਾਲ ਫੈਕਟ ਚੈੱਕ ਕਰਨ ਦੀ ਜ਼ਰੂਰਤ ਆ, ਕਿਉਂਕਿ ਮੈਨੂੰ ਯਾਦ ਹੈ ਮੈਂ ਉਸ ਵੇਲੇ ਅਖਬਾਰ 'ਚ ਕੰਮ ਕਰਦਾ ਸੀਗਾ। ਅਡਾਨੀ ਦਾ ਪ੍ਰੋਜੈਕਟ ਸਭ ਤੋਂ ਪਹਿਲਾਂ ਬਠਿੰਡੇ ਦੇ ਕੋਲ ਲੱਗਾ ਸੀਗਾ, ਚੁਗੇ ਪਿੰਡ ਦੇ ਵਿੱਚ। ਜੀ ਬਿਲਕੁਲ ਲੱਗਾ। ਉਹ ਗੱਲ 14-15 ਦੀ ਹੈ ਸਰ, ਜੇ ਮੈਂ ਨਹੀਂ ਭੁੱਲਦਾ ਤੇ ਉਹ ਤਾਂ ਗੱਲ ਬਹੁਤ ਪੁਰਾਣੀ ਹੈ। ਇਹ 19 ਦੇ ਵਿੱਚ ਡੀਲ ਹੋਈ ਹੈ ਜਿਹਦਾ ਰੌਲਾ ਪਿਆ। ਹਾਲਾਂਕਿ ਜਾਂਚ ਪੜਤਾਲ ਉਹਦੀ ਵੀ ਹੋ ਜਾਏ, ਕੋਈ ਇਤਰਾਜ਼ ਨਹੀਂ ਹੈਗਾ ਮੈਨੂੰ, ਕਿਉਂਕਿ ਉਦੋਂ ਜਿਹੜੇ ਊਰਜਾ ਮੰਤਰੀ ਹੁੰਦੇ ਸਨ, ਪਹਿਲਾ ਡਿਪਾਰਟਮੈਂਟ ਜਿਨ੍ਹਾਂ ਦੇ ਕੋਲ ਸੀ, ਉਹ ਸਨ ਬਿਕਰਮਜੀਤ ਸਿੰਘ ਜੀ ਮਜੀਠੀਆ। ਤਾਂ ਖੈਰ ਜਾਂਚ ਪੜਤਾਲ ਤੇ ਹੋ ਜਾਣੀ ਚਾਹੀਦੀ, ਪਰ ਜਾਂਚ ਪੜਤਾਲ ਕੌਣ ਕਰੇਗਾ ਸਾਹਿਬ?
ਜਾਂਚ ਪੜਤਾਲ ਇੱਥੇ ਤੇ ਅਡਾਨੀ ਦੇ ਵੱਲ ਤਾਂ ਕੋਈ ਹੌਲਦਾਰ ਨਹੀਂ ਘੱਲਿਆ ਕਦੇ ਮੋਦੀ ਸਰਕਾਰ ਨੇ। ਸੋ ਏਜੰਸੀਆਂ ਤੇ ਦੂਰ ਦੀ ਗੱਲ ਹੈ। ਤਾਂ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਜਿੱਥੇ ਵੀ ਅਡਾਨੀ ਨੂੰ ਠੇਕੇ ਮਿਲੇ ਆ, ਉਹ ਫਿਰ 14 ਤੱਕ ਹੀ ਕਿਉਂ, ਉਹ ਤੇ ਫਿਰ ਮੈਨੂੰ ਲੱਗਦਾ 1994 ਤੋਂ ਹੀ ਕਰਾ ਲੈਣੀ ਚਾਹੀਦੀ ਆ, ਕਿਉਂਕਿ ਬਹੁਤ ਕੁਝ ਤੇ ਉਦੋਂ ਵੀ ਪਿੱਛੇ, ਯਾਨੀ 2014 ਤੋਂ ਵੀ ਪਿੱਛੇ ਦਾ ਪਿਆ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਜ਼ਿਮਨੀ ਚੋਣਾਂ ਦੇ ਨਤੀਜੇ ਕਹਿੰਦੇ ਕੱਲ ਨੂੰ ਆ ਰਹੇ ਨੇ। ਹਾਂਜੀ, ਜ਼ਿਮਨੀ ਚੋਣਾਂ ਦੇ ਨਤੀਜੇ ਕੱਲ ਸਵੇਰੇ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਜਾਣਗੇ। ਸਭ ਗਿਣਤੀ ਸ਼ੁਰੂ ਹੋਏਗੀ। ਪਹਿਲਾਂ ਰੁਝਾਨ, ਉਸ ਤੋਂ ਬਾਅਦ ਫਿਰ ਪੱਕੇ ਜਿਹੜੇ ਅੰਕੜੇ ਆ ਜਾਣਗੇ। 11-12 ਵਜੇ ਤੱਕ ਸਭ ਸਥਿਤੀ ਕਲੀਅਰ ਹੋ ਜਾਊਗੀ। ਤਾਂ ਵਾਰ-ਵਾਰ ਆਪਾਂ ਨੂੰ ਮੇਰੇ ਖਿਆਲ ਦੇ ਨਾਲ ਉਹ ਗੱਲਾਂ ਕਰਨੀਆਂ ਠੀਕ ਵੀ ਨਹੀਂ ਲੱਗਦੀਆਂ। ਕੌਣ ਜਿੱਤੂਗਾ, ਕੌਣ ਹਾਰੂਗਾ, ਕਿਹੜੀ ਸੀਟ ਕਿੱਥੋਂ, ਕਿਉਂਕਿ ਅਸੀਂ ਦੱਸ ਚੁੱਕੇ ਹਾਂ। ਮੈਂ ਆਪਦੀ ਆਬਜ਼ਰਵੇਸ਼ਨ ਜਾਂ ਮੇਰਾ ਜੋ ਇਹਦੇ 'ਚ ਹੈ ਮੈਂ ਦੱਸ ਚੁੱਕਾ ਵਾਂ। ਠੀਕ ਹੈ ਨਾ ਜੀ। ਸੋ ਹੁਣ ਇਹ ਦੇਖਣਾ ਹੋਏਗਾ ਕਿ ਕੱਲ ਨੂੰ ਜਦ ਇਹ ਇਹੋ ਜਿਹੀ ਸ਼ਾਮ ਪਊਗੀ, ਜਿਹੜੀ ਸ਼ਾਮ ਅੱਜ ਪਈ ਆ, ਤਾਂ ਉਹ ਕਿਹਦੇ ਵਾਸਤੇ ਸੋਗਮਈ ਹੋਏਗੀ, ਕਿਹਦੇ ਵਾਸਤੇ ਉਹ ਆਨੰਦਮਈ ਹੋਏਗੀ, ਕਿਹਨੂੰ ਉਹ ਹਰਾ ਕੇ ਜਾਏਗੀ, ਕਿਹਨੂੰ ਉਹ ਜਿਤਾ ਕੇ ਜਾਏਗੀ। ਤਾਂ ਇੱਥੋਂ ਹੀ ਪਤਾ ਲੱਗੇਗਾ ਗਾਂ ਦਾ ਕਿ ਅਗਲਾ ਭਵਿੱਖ ਜਿਹੜਾ ਕਿਸ ਪਾਰਟੀ ਦਾ ਕਿਸ ਤਰ੍ਹਾਂ ਦਾ ਹੋਏਗਾ। ਪਰ ਟੱਕਰ ਜਿਹੜੀ ਆ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਦਰਮਿਆਨ ਹੈ। ਹੁਣ ਟੱਕਰ ਦੇ ਵਿੱਚ ਸਭ ਤੋਂ ਵੱਡਾ ਚੱਕਰ ਇਹ ਆ ਕਿ ਸਕੋਰ ਕੀ ਰਹੇਗਾ, 3-1, 4-0 ਜਾਂ 2-2। ਤਾਂ ਮਤਲਬ ਇਹ ਸਕੋਰ ਜਿਹੜਾ ਹੈ ਉਹ ਕਿਸੇ ਦੇ ਵੀ ਹੱਕ 'ਚ ਹੈ ਕਿ ਹੋ ਸਕਦਾ ਹੈ। ਤਾਂ ਪਰ ਮੇਰਾ ਮੰਨਣਾ ਕਿ ਸ਼ਾਇਦ 2+2 ਵੀ ਰਹਿ ਸਕਦਾ। ਬਾਕੀ ਪਤਾ ਲੱਗ ਜਾਏਗਾ ਕੱਲ ਨੂੰ ਇਸ ਵੇਲੇ। ਸੋ ਤਿਆਰੀ ਆ, ਲੋਕ ਵੀ ਜਿਹੜੇ ਆ ਉਤਸੁਕਤਾ ਦੇ ਨਾਲ ਇਸ ਰਿਜ਼ਲਟ ਨੂੰ ਜਾਣਨਾ ਚਾਹੁੰਦੇ ਆ। ਬਹੁਤ ਹੱਦ ਤੱਕ ਕਹਿ ਲਓ ਕਿ ਵੱਡੇ ਚਿਹਰਿਆਂ ਦੇ ਵਕਾਰ ਹੀ ਨਹੀਂ, ਮੈਂ ਸਮਝਦਾ ਨਾਲ ਮਾਇਆ ਵੀ ਦਾਅ ਤੇ ਲੱਗੀ ਆ। ਬਹੁਤ ਪੈਸਾ ਵੰਡਿਆ ਗਿਆ, ਖਾਸ ਤੌਰ ਤੇ ਗਿੱਦੜਵਾ ਹਲਕੇ 'ਚ ਬਹੁਤ ਪੈਸੇ ਦੀ ਵੰਡ ਹੋਈ ਹੈ ਜੀ। ਜੀ ਬਿਲਕੁਲ ਬਿਲਕੁਲ। ਤੇ ਤਾਵੜੇ ਨੇ ਕਾਂਗਰਸੀ ਲੀਡਰ ਖੜਗੇ ਤੇ ਰਾਹੁਲ ਗਾਂਧੀ ਨੂੰ 100 ਕਰੋੜ ਦਾ ਨੋਟਿਸ ਭੇਜਿਆ ਜੀ। ਦੇਖੋ, ਇੱਥੇ ਅੱਠੇ ਮਾਰਨ ਵਾਲੀ ਗੱਲ ਆ। ਤਾਵੜੇ ਸਾਹਿਬ ਜਿਸ ਤਰ੍ਹਾਂ ਨਿਕਲੇ ਨੇ ਉੱਥੋਂ ਮਿੰਨ ਤਰਲਾ ਕਰਕੇ, ਇਹਨਾਂ ਨੂੰ ਤੇ ਸ਼ੁਕਰ ਕਰਨਾ ਚਾਹੀਦਾ, ਭਜਨ ਬੰਦਗੀ ਕਰਨੀ ਚਾਹੀਦੀ ਹੈ, ਗ੍ਰੈਟੀਟਿਊਡ ਕਰਨਾ ਚਾਹੀਦਾ ਹੈ, ਧੰਨਵਾਦ ਕਰਨਾ ਚਾਹੀਦਾ, ਸ਼ੁਕਰਾਨਾ ਕਰਨਾ ਚਾਹੀਦਾ ਹੈ। ਭਾਜਪਾ ਵਾਲੇ ਇਹਨਾਂ ਸੰਗੀਆਂ ਨੇ ਤੇ ਇਹਦੇ ਜਿਹੜੇ ਸੰਗੀ ਸਾਥੀ ਉਹਨਾਂ ਨੇ ਤੇ ਮਰਵਾਤਾ ਸੀ ਇਹਨੂੰ। ਜਿਸ ਤਰ੍ਹਾਂ ਫਸਾਇਆ ਵਿੱਚੋਂ ਹੀ ਤੇ ਇਹਦੇ ਕਿਸੇ ਆਪਣੇ ਬੰਦੇ ਨੇ ਤੇ ਸਾਰੀ ਗੱਲ ਲੀਕ ਕੀਤੀ ਹੈ ਸਭ। ਹੁਣ ਐਵੇਂ ਨੋਟਿਸ ਭੇਜੀ ਜਾਂਦਾ। ਦੇਖੋ ਗੱਲ ਕੀ ਆ, ਉਹ ਆਂਦੇ ਹੁੰਦੇ ਨਾਲੇ ਚੋਰ ਨਾਲੇ ਚਤੁਰਾਈਆਂ। ਮਸਲਾ ਤੇ ਇਹ ਹੈ ਕਿ ਸਭ ਕੁਝ ਉੱਥੇ ਸੀਗਾ, ਫਿਰ ਮਸ਼ੀਨਰੀ ਨੇ ਇਹਨਾਂ ਦਾ ਸਾਥ ਦਿੱਤਾ ਕਿ FIR ਕੱਟ ਦਿੱਤੀ ਕਿ ਵਿਨੋਦ ਤਾਵੜੇ ਬਾਹਰੀ ਹੋਣ ਕਰਕੇ ਇੱਥੇ ਕੋਡ ਆਫ ਕੰਡਕਟ ਦੇ ਦੌਰਾਨ ਬੈਠੇ ਸੀਗੇ ਜੀ। ਇਹਨਾਂ ਨੇ ਇਹ ਨਿਯਮ ਤੋੜਿਆ ਤੇ ਇਹਨਾਂ ਨੂੰ ਨਾਮਜ਼ਦ ਕਰ ਲਿਆ ਸਨ। ਤੇ ਪੈਸੇ ਵੰਡਣ ਵਾਲਾ ਜਿਹੜਾ ਮਾਮਲਾ ਸੀ ਉਹਦੇ 'ਚ 9 ਲੱਖ ਰੁਪਈਆ ਸਾਰਾ ਪਾਇਆ, ਜਦਕਿ ਐਂਟਰੀਆਂ 15 ਕਰੋੜ ਦੀਆਂ ਨੇ ਜੋ ਉੱਥੇ ਡਾਇਰੀਆਂ ਵਗੈਰਾ ਬਰਾਮਦ ਹੋਈਆਂ ਨੇ। ਤੇ ਉਹ 9 ਲੱਖ ਰੁਪਈਆ ਵੀ ਗਲ ਕਿਸੇ ਤੇ ਪਾ ਦਿੱਤਾ। ਹੁਣ ਇਹਨਾਂ ਦਾ ਦਾਅ ਫੱਬ ਗਿਆ। ਕਹਿੰਦੇ ਜੀ ਕਿ ਦੇਖੋ, ਮੈਨੂੰ ਤੇ ਭਾਜਪਾ ਨੂੰ ਬਦਨਾਮ ਕਰਨ ਵਾਸਤੇ 5 ਕਰੋੜ ਵੰਡਣ ਦਾ ਇਹਨਾਂ ਨੇ ਦੋਸ਼ ਲਾਇਆ, ਮਾਫੀ ਮੰਗਣ, ਨਹੀਂ ਤੇ ਫਿਰ 100 ਕਰੋੜ ਦੀ ਜਿਹੜੀ ਆ ਉਹ ਮਾਣਾ ਨਹੀਂ ਹੋ ਜਾਏਗੀ। ਦੇਖੋ ਇਹੀ ਕੁਝ ਕਰ ਸਕਦੇ ਆ। ਪਰ ਤੁਸੀਂ ਉਹ ਵੀਡੀਓ ਦੇਖ ਲਓ ਜਿਹਦੇ ਵਿੱਚ ਨੋਟ ਲਹਿਰਾ ਰਹੇ ਨੇ ਲੋਕ, ਇਸ ਤਰ੍ਹਾਂ ਇਹ ਸਭ ਕੁਝ ਹੋ ਰਿਹਾ ਹੈ। ਪਹਿਲਾਂ ਜਿਹੜੇ CCTV ਹੋਟਲ ਦੇ ਕੈਮਰੇ ਸੀਗੇ ਉਹ ਬੰਦ ਹੋਏ, ਇਹਨਾਂ ਨੇ ਜਾ ਕੇ ਚਲਵਾਏ। ਮਤਲਬ ਕਿ ਇਹ ਵਿਨੋਦ ਤਾਵੜੇ ਜਿਹੜੇ ਆ ਹੁਣ ਨੋਟਿਸ ਤੇ ਉੱਤਰ ਆਏ ਆ ਨੋਟਾਂ ਤੋਂ। ਤਾਂ ਉੱਥੇ ਸਭ ਨੇ ਵੇਖਿਆ ਕਿ ਕੀ ਮਾਹੌਲ ਸੀ, ਕਿਸ ਤਰ੍ਹਾਂ ਦਾ ਮਾਹੌਲ ਸੀਗਾ। ਤੇ ਹੋਰ ਵੀ ਪੈਸੇ ਫੜੇ ਗਏ ਨੇ। ਏਕਨਾਥ ਸ਼ਿੰਦੇ ਦੇ ਇੱਕ ਕਰੀਬੀ ਬੰਦੇ ਤੋਂ 1.25 ਕਰੋੜ ਰੁਪਈਆ ਫੜਿਆ ਗਿਆ। ਸੰਜੇ ਨਿਰੂਪਮ, ਸਰ ਇੰਨਾ ਪੈਸਾ ਮਹਾਰਾਸ਼ਟਰ ਦੇ ਵਿੱਚ ਚੱਲਿਆ ਨਾ, ਇੰਨਾ ਪੈਸਾ ਅੱਜ ਤੱਕ ਜੋ ਇੰਡੀਆ ਦੀ ਪੋਲਿਟੀ ਦਾ ਇਤਿਹਾਸ ਹੈ 47 ਤੋਂ ਲੈ ਕੇ, ਤਾਂ ਮਹਾਰਾਸ਼ਟਰ ਦੇ ਵਿੱਚ ਕਿਸੇ ਵੀ ਤੁਸੀਂ ਮੀਡੀਆ ਕਰਮੀ ਨਾਲ ਗੱਲ ਕਰੋ, ਉਹ ਕਹਿੰਦਾ ਜੀ ਇਤਿਹਾਸ 'ਚ ਸਭ ਤੋਂ ਜ਼ਿਆਦਾ ਪੈਸਾ ਚੱਲਿਆ, ਬਹੁਤ ਜ਼ਿਆਦਾ ਪੈਸਾ ਚੱਲਿਆ। ਤਾਂ ਖੈਰ ਇਹ ਹੁਣ ਨੋਟਿਸ ਭੇਜ ਬੈਠੇ ਆ, ਅੱਗੋਂ ਉਹ ਕਿਸ ਤਰ੍ਹਾਂ ਰਿਸਪੌਂਡ ਕਰਦੇ ਆ ਇਹ ਵੇਖਣ ਵਾਲੀ ਗੱਲ ਹੋਈ। ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ।
ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਇੱਕ ਗੱਲ ਆਪਾਂ ਆਮ ਤੌਰ ਤੇ ਹੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਪੰਜਾਬ ਦੇ ਵਿੱਚੋਂ ਕੁਦਰਤੀ ਜਿਹੜੇ ਸਰੋਤ ਨੇ, ਚਾਹੇ ਉਹ ਰੇਤ ਹੈ, ਚਾਹੇ ਕੋਈ ਹੋਰ ਪਹਾੜੀ ਇਲਾਕਿਆਂ ਦੇ ਨਾਲੋਂ ਰੇਤ ਬਜਰੀ ਨਿਕਲਦੀ ਹੈ, ਉਹਦੇ 'ਚ ਕਰੋੜਾਂ ਜਿਹੜਾ ਅਰਬਾਂ ਦਾ ਕਾਰੋਬਾਰ ਆ ਉਹ ਕੀਤਾ ਜਾ ਰਿਹਾ, ਔਰ ਇਹ ਅੱਜ ਤੋਂ ਨਹੀਂ ਗਾ, 2000 2-3 ਤੋਂ ਇਹ ਸ਼ੁਰੂ ਹੋਇਆ। ਅਕਾਲੀ ਦਲ ਦੀ ਸਰਕਾਰ ਵੇਲੇ 2007-8 ਦੇ ਵਿੱਚ ਇਹ ਆਪਦੇ ਇੱਕ ਸਿਖਰ ਤੇ ਪਹੁੰਚਿਆ। ਉਸ ਤੋਂ ਬਾਅਦ ਫਿਰ 2010-12 ਆਉਂਦਿਆਂ ਇਹਦੀ ਚਰਚਾ ਬਹੁਤ ਜ਼ਿਆਦਾ ਹੋਣ ਲੱਗੀ। 2015-16 ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਅਕਾਲੀ ਦਲ ਦੀ ਸਰਕਾਰ ਉੱਤੇ ਦੋਸ਼ ਹੀ ਇਹ ਲੱਗਦੇ ਸੀ ਕਿ ਪੰਜਾਬ ਦੇ ਵਿੱਚ ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ, ਮਾਈਨਿੰਗ ਮਾਫੀਆ, ਤਰ੍ਹਾਂ-ਤਰ੍ਹਾਂ ਦਾ, ਕੋਈ ਲੈਂਡ ਮਾਫੀਆ, ਕੋਈ ਕਿਸੇ ਤਰ੍ਹਾਂ ਦਾ ਮਾਫੀਆ। ਸੋ ਇਸ ਤਰ੍ਹਾਂ ਦੇ ਦੋਸ਼ ਲੱਗਦੇ ਸੀਗੇ। ਮੋਗੇ ਤੇ ਫਿਰੋਜ਼ਪੁਰ ਦੇ ਨਾਲ ਜੁੜੀ ਇੱਕ ਬੜੀ ਅਹਿਮ ਖਬਰ ਆ, ਜਿਹੜੀ ਕਿ ਆਪਾਂ ਨੂੰ ਧਿਆਨ ਦੇਣ ਵਾਲੀ ਆ। ਸਰਕਾਰੀ ਖਜ਼ਾਨੇ ਨੂੰ 10 ਕਰੋੜ ਰੁਪਏ ਦਾ ਰਗੜਾ ਲੱਗਿਆ ਤੇ 12 ਅਧਿਕਾਰੀ ਇਸ ਮਾਮਲੇ ਦੇ ਵਿੱਚ ਰਡਾਰ ਤੇ ਆਏ ਆ। ਇਹ ਤਾਂ ਉਹ ਮਤਲਬ ਉਹ ਅੰਕੜੇ ਨੇ ਜਿਹੜੇ ਰਡਾਰ ਤੇ ਆ ਗਏ, ਜਾਂ ਜਿਹੜੇ ਰਿਕਾਰਡ ਦੇ ਵਿੱਚ ਆ ਗਏ, ਜਾਂ ਜਿਹੜੇ ਆਪਾਂ ਨੂੰ ਪਤਾ ਲੱਗ ਗਏ। ਪਰ ਇਸੇ ਦਰਮਿਆਨ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਬਹੁਤ ਸਾਰਾ ਇਹੋ ਜਿਹਾ ਜਿਹੜਾ ਰਿਕਾਰਡ ਤੇ ਨਹੀਂ ਆਉਂਦਾ, ਬਹੁਤ ਸਾਰੀਆਂ ਖੱਡਾਂ ਇਹੋ ਜਿਹੀਆਂ ਜਿਨ੍ਹਾਂ ਦਾ ਕੋਈ ਨਿਲਾਮੀ ਨਹੀਂ, ਕੁਛ ਨਹੀਂ, ਬਸ ਕਿਉਂਕਿ ਉਹ ਸਰਕਾਰਾਂ ਤੇ ਅਫਸਰਸ਼ਾਹੀ ਦੀ ਮਿਲੀ ਭੁਗਤ ਹੈ, ਉਹ ਚੱਲੀ ਜਾਂਦੀਆਂ ਨੇ ਉਵੇਂ, ਉਹਨਾਂ ਤੋਂ ਰੇਤਾ ਕੱਢਿਆ ਜਾ ਰਿਹਾ ਔਰ ਉਹ ਵੇਚਿਆ ਜਾ ਰਿਹਾ। ਲੱਖਾਂ ਕਰੋੜਾਂ ਰੁਪਏ ਦੀ ਉੱਥੋਂ ਆਮਦਨ ਕੀਤੀ ਜਾ ਰਹੀ ਹੈ। ਇਹ ਚੀਜ਼ਾਂ ਕਿਵੇਂ ਚੱਲਦੀਆਂ ਨੇ, ਇਸ ਬਾਬਤ ਆਪਾਂ ਗੱਲਬਾਤ ਕਰਾਂਗੇ। ਬ੍ਰੇਕ ਤੋਂ ਬਾਅਦ ਇੱਕ ਹੋਰ ਜਿਹੜੀ ਅਹਿਮ ਖਬਰ ਆ, ਉਹ ਇਹ ਹੈ ਕਿ ਲੰਘੇ ਦਿਨਾਂ ਦੇ ਵਿੱਚ ਪੰਜਾਬ ਦਾ ਜਿਹੜਾ ਚੌਲ ਜਾਂਦਾ ਦੂਜੇ ਸੂਬਿਆਂ ਨੂੰ, ਨਾਗਾਲੈਂਡ, ਕਰਨਾਟਕ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਜਦੋਂ ਇਹ ਪੰਜਾਬ ਦੇ ਚੌਲਾਂ ਦੇ ਨਮੂਨੇ ਗਏ ਸੀਗੇ ਤਾਂ ਉੱਥੇ ਉਹ ਫੇਲ ਹੋ ਗਏ। ਇਹਨਾਂ ਫੇਲ ਹੋਣ ਪਿੱਛੇ ਕਾਰਨ ਕੀ ਹੈ ਤੇ ਇਹਦੇ ਨਾਲ ਸਾਡੀਆਂ ਪੰਜਾਬ ਦੀਆਂ ਕਿਸਾਨ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਕੀ ਵੱਧ ਸਕਦੀਆਂ ਨੇ, ਇਹਦੇ ਤੇ ਗੱਲਬਾਤ ਕਰਾਂਗੇ। ਇੱਕ ਪਾਸੇ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਬਿਨਾਂ ਢੁਕਵਾਂ ਮੁਆਵਜ਼ਾ ਦਿੱਤੇ ਜ਼ਮੀਨਾਂ ਐਕਵਾਇਰ ਨਹੀਂ ਕੀਤੀਆਂ ਜਾ ਸਕਦੀਆਂ। ਉਹਨਾਂ ਨੇ ਕੱਲ੍ਹ ਹੀ ਸੁਪਰੀਮ ਕੋਰਟ ਦੇ ਵੱਲੋਂ ਇਹ ਡਾਇਰੈਕਸ਼ਨ ਆਈ ਹੈ। ਦੂਜੇ ਪਾਸੇ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਜਿਹੜੇ ਕਿਸਾਨ ਪ੍ਰੋਟੈਸਟ ਕਰ ਰਹੇ ਸੀਗੇ, ਪੁਲਿਸ ਵੱਲੋਂ ਉਹਨਾਂ ਤੇ ਲਾਠੀਚਾਰਜ ਕੀਤਾ ਗਿਆ, ਅੱਥਰੂ ਗੈਸ ਛੱਡੀ ਗਈ ਹੈ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਨੇ। ਪ੍ਰਸ਼ਾਸਨ ਤੋਂ ਜ਼ਮੀਨ ਦਾ ਕਬਜ਼ਾ ਹਟਾਉਣ ਦੇ ਲਈ ਕਿਸਾਨ ਜਿਹੜੇ ਨੇ ਉਹ ਅੱਗੇ ਵਧ ਰਹੇ ਸੀਗੇ। ਇਸ ਦਰਮਿਆਨ ਝੜਪਾਂ ਹੋਈਆਂ ਨੇ। ਸਮਝੋ ਬਾਹਰ ਹੈ ਕਿ ਪ੍ਰਸ਼ਾਸਨ ਵੱਡਾ ਜਾਂ ਸੁਪਰੀਮ ਕੋਰਟ ਵੱਡੀ ਹੈ। ਇਹਨਾਂ ਗੱਲਾਂ ਨੂੰ, ਇਹਨਾਂ ਤੰਦਾਂ ਨੂੰ ਖੋਲ੍ਹਣ ਦਾ ਯਤਨ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਜਿਹੜਾ ਬਣਨ ਵਾਲਾ ਹਾਈਵੇ ਆ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਐਕਸਪ੍ਰੈਸਵੇ, ਉਹਦੇ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਰਫੜ ਉਦੋਂ ਵੱਧ ਗਿਆ ਜਦੋਂ ਕਹਿੰਦੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਦੇ ਵਿੱਚ ਪਿੰਡ ਦੁੰਨੇਵਾਲਾ ਜਿਹੜਾ ਉਹਦੀ ਹਦੂਦ ਦੇ ਵਿੱਚ ਸੰਬੰਧਿਤ ਜਗ੍ਹਾ ਵੱਲ ਵਧਣ ਲੱਗੇ ਤਾਂ ਪੁਲਿਸ ਵੱਲੋਂ ਲਾਠੀਚਾਰਜ, ਅਥਰੂ ਗੈਸ ਤੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਗਈਆਂ। ਜਵਾਬ ਦੇ ਵਿੱਚ ਕਿਸਾਨਾਂ ਨੇ ਵੀ ਪੁਲਿਸ ਕਰਮਚਾਰੀਆਂ ਤੇ ਝੰਡਿਆਂ ਵਾਲੀਆਂ ਜਿਹੜੀਆਂ ਡਾਂਗਾਂ ਵਰਾ ਦਿੱਤੀਆਂ। ਸਿੱਟੇ ਵਜੋਂ ਦੋਵਾਂ ਧਿਰਾਂ ਦੇ ਬੰਦਿਆਂ ਦੇ ਸੱਟਾਂ ਲੱਗੀਆਂ। ਅਸਲ ਦੇ ਵਿੱਚ ਜਿਹੜੀ ਵਿਚਲੀ ਗੱਲ ਪਤਾ ਲੱਗ ਰਹੀ ਹੈ ਉਹ ਇਹ ਹੈ ਕਿ ਦੁੰਨੇਵਾਲਾ, ਸ਼ੇਰਗੜ੍ਹ ਤੇ ਭਗਵਾਨਗੜ੍ਹ ਇਹ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ। ਇੱਥੇ ਕਰੀਬ 8 ਕਿਲੋਮੀਟਰ ਜ਼ਮੀਨ ਤੇ ਕਬਜ਼ਾ ਜਿਹੜਾ ਉਹ ਪ੍ਰਸ਼ਾਸਨ ਨੇ ਲੰਘੇ ਦਿਨੀ ਕਰ ਲਿਆ ਸੀਗਾ। ਕਿਸਾਨ ਇਹ ਜਿਹੜੀ ਜ਼ਮੀਨ ਤੇ ਕਬਜ਼ਾ ਪ੍ਰਸ਼ਾਸਨ ਨੇ ਕੀਤਾ ਉਹਦੇ ਲਈ 80 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰ ਰਹੇ ਨੇ, ਜਦਕਿ ਪ੍ਰਸ਼ਾਸਨ ਨੇ ਉਹਨਾਂ ਨੂੰ 50 ਕੁ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕੀਤਾ ਗਿਆ। ਹੁਣ ਜਦੋਂ ਕਿਸਾਨ ਉਹ ਕਬਜ਼ਾ ਛੁਡਵਾ ਰਹੇ ਸੀਗੇ ਤਾਂ ਉਸ ਤੋਂ ਬਾਅਦ ਫਿਰ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਿਹੜੇ ਵੀ ਕੇਂਦਰ ਸਰਕਾਰ ਨੂੰ ਜਾਂ ਕੋਈ ਹੋਰ ਜਿੱਥੇ ਕਿਤੇ ਵੀ ਮੁਆਵਜ਼ੇ ਦੀ ਗੱਲ ਆਉਂਦੀ ਹੈ ਤੇ ਉੱਥੇ ਵਿੱਚ ਸਾਲਸੀ ਬਣ ਕੇ, ਜੇਕਰ ਤੁਸੀਂ ਕਿਸਾਨਾਂ ਦੀਆਂ ਮੀਟਿੰਗਾਂ 'ਚ ਬੈਠ ਸਕਦੇ ਹੋ, ਜੇਕਰ ਤੁਸੀਂ ਉਹਨਾਂ ਦੇ ਵਿੱਚ ਸਾਲਸੀ ਬਣਨ ਦਾ ਦਾਅਵਾ ਕਰ ਸਕਦੇ ਹੋ, ਵਿਚੋਲੇ ਤੁਸੀਂ ਕਹਿਣੇ ਕਿ ਅਸੀਂ ਹੈਗੇ ਆ, ਤਾਂ ਫਿਰ ਤੁਸੀਂ ਇਹੋ ਜਿਹੇ ਮਸਲਿਆਂ ਨੂੰ ਵੀ ਨਿਬੇੜਿਆ ਕਰੋ। ਲੰਘੇ ਦਿਨੀ ਆਪਾਂ ਗਡਕਰੀ ਬਾਰੇ ਇੱਕ ਖਬਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਜਿਹੜੇ ਪ੍ਰੋਜੈਕਟ ਨੇ ਉਹ ਬੰਦ ਕਰ ਦੇਣ ਕਿਉਂਕਿ ਉੱਥੇ ਐਕਵਾਇਰ ਜਿਹੜੀਆਂ ਜ਼ਮੀਨਾਂ ਕੀਤੀਆਂ ਜਾ ਰਹੀਆਂ ਉਹਨਾਂ ਦੇ ਵਿੱਚ ਦਿੱਕਤ ਆ ਰਹੀ ਹੈ। ਕੁਝ ਪ੍ਰੋਜੈਕਟ ਤੁਹਾਡੇ ਸੂਬੇ ਦੀ ਹੋਂਦ ਲਈ ਜਾਂ ਇੱਥੋਂ ਵਪਾਰ ਜ਼ਿਆਦਾ ਵਧਾਉਣ ਦੇ ਲਈ ਜ਼ਰੂਰੀ ਨੇ। ਸੜਕਾਂ ਬਿਨਾਂ, ਐਕਸਪ੍ਰੈਸਵੇ ਦੇ ਬਿਨਾਂ ਵਿਕਾਸ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਸੋਚਿਆ ਜਾ ਸਕਦਾ। ਹਾਂ, ਇਹਦੇ 'ਚ ਇੱਕ ਗੱਲ ਜ਼ਰੂਰ ਹੈ ਕਿ ਜਿਹੜੀਆਂ ਸਰਕਾਰਾਂ ਦੀਆਂ ਪਾਲਿਸੀਜ਼ ਨੇ ਕਿ ਉਹ ਸਾਰੇ ਲੋਕਾਂ ਦਾ ਵਿਕਾਸ ਆ ਜਾਂ ਕੁਝ ਘਰਾਣਿਆਂ ਦਾ ਵਿਕਾਸ ਹੈ, ਇਹ ਇੱਕ ਅਲੱਗ ਚੀਜ਼ ਹੈ। ਇਹ ਇੱਕ ਅੱਡ ਤੋਂ ਬਹਿਸ ਹੋ ਸਕਦੀ ਹੈ। ਪਰ ਹਾਂ, ਬੁਨਿਆਦੀ ਵਿਕਾਸ ਦੇ ਲਈ ਇਹ ਜਿਹੜੇ ਸੜਕੀ ਮਾਰਗ ਨੇ, ਰੇਲ ਮਾਰਗ ਨੇ, ਇਹ ਤੁਹਾਨੂੰ ਚਾਹੀਦੇ ਨੇ। ਇਹਦੇ ਤੋਂ ਆਪਾਂ ਭੱਜ ਨਹੀਂ ਸਕਦੇ, ਇਨਕਾਰੀ ਨਹੀਂ ਹੋ ਸਕਦੇ। ਦੂਜੇ ਪਾਸੇ ਕਿਸਾਨ ਧਿਰਾਂ ਨੂੰ ਵੀ ਚਾਹੀਦਾ ਵੀ ਨਿੱਤ ਤੁਸੀਂ ਕਿਸਾਨਾਂ ਦੇ ਪੁੜੇ ਸਿਕਵਾ ਦਿੰਦੇ ਹੋ, ਉੱਥੇ ਜਾ ਕੇ ਪੁਲਿਸ ਵਾਲਿਆਂ ਨੂੰ ਕੁੱਟਦੇ ਹੋ, ਉਹ ਤੁਹਾਡੇ ਮਾਰਦੇ ਆ। ਇਹਦੇ 'ਚੋਂ ਖੱਟਣ ਖਾਣ ਨੂੰ ਕੀ ਹੈ? ਤੁਸੀਂ 80 ਲੱਖ ਮੁਆਵਜ਼ਾ ਮੰਗਦੇ ਹੋ, 50 ਲੱਖ ਰੁਪਏ ਦੇ ਰਹੇ ਆ ਤੁਹਾਨੂੰ, ਪਾੜਾ ਤਾਂ 30 ਲੱਖ ਦਾ ਹੀ ਹੈ। ਤੇ ਜੇ ਕਿਸਾਨ ਧਿਰਾਂ ਮੁੱਖ ਮੰਤਰੀ ਤੱਕ ਅਪਰੋਚ ਕਰਨ ਜਾਂ ਅਧਿਕਾਰੀਆਂ ਤੱਕ, ਪ੍ਰਸ਼ਾਸਨ ਤੱਕ ਅਪਰੋਚ ਕਰਨ ਕਿ ਬਈ ਇਸ ਪਾੜੇ ਨੂੰ ਮਿਟਾਓ, ਕਿੱਡੀ ਗੱਲ ਆ। ਲੋਕਾਂ ਨੇ ਜੰਗਾਂ ਰੋਕ ਲਈਆਂ ਟੇਬਲ ਤੇ ਆ ਕੇ, ਤੁਹਾਡੇ ਤੋਂ ਮੁਆਵਜ਼ੇ ਵਾਲਾ ਮਸਲਾ ਹੀ ਨਹੀਂ ਹੱਲ ਹੁੰਦਾ। ਸੋ ਟਕਰਾਅ ਜਿਹੜਾ ਨਾ ਉਹ ਕਿਸੇ ਵੀ ਤਰੀਕੇ ਨਾਲ, ਚਾਹੇ ਚਲੋ ਉਗਰਾਹਾਂ ਜਥੇਬੰਦੀ ਬਹੁਤ ਵੱਡੀ ਜਥੇਬੰਦੀ ਹੈ, ਮਾਲਵੇ ਦੇ ਵਿੱਚ ਬਹੁਤ ਵੱਡਾ ਆਧਾਰ ਹੈ, ਸੰਗਰੂਰ, ਪਟਿਆਲਾ, ਮੋਹਾਲੀ, ਬਰਨਾਲਾ, ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਇਹ ਜਥੇਬੰਦੀ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ, ਤਾਂ ਖਾਸ ਆਧਾਰ ਹੈ ਇਹਨਾਂ ਦਾ ਬਠਿੰਡੇ ਦੇ ਵਿੱਚ। ਪਰ ਇਹਨਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਟਕਰਾਅ ਦੇ ਵਿੱਚੋਂ ਕੁਝ ਨਹੀਂ ਨਿਕਲਣਾ। ਉਹ ਪੁਲਿਸ ਵਾਲੇ ਕੋਈ 20-25 ਕਿਸਾਨਾਂ ਨੂੰ ਫੜ ਕੇ ਲੈ ਜਾਣਗੇ, ਤੁਸੀਂ ਧਰਨਾ ਲਾ ਦਿਓਗੇ, ਗੱਲ ਉੱਥੇ ਦੀ ਉੱਥੇ। ਜੇ ਤਾਂ ਮੁਆਵਜ਼ੇ ਦਾ ਮਸਲਾ ਕੁੱਟ ਕਟਾਪੇ ਨਾਲ, ਕੁੱਟ ਕਟਹਿਰੇ ਨਾਲ, ਪੁਲਿਸ ਤੇ ਲਾਠੀਆਂ ਭਰਾਉਣ ਦੇ ਨਾਲ ਜਾਂ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਛੱਡਣ ਨਾਲ ਹੱਲ ਹੋ ਗਿਆ ਹੋਵੇ ਤਾਂ ਆਪਾਂ ਕਹਿ ਦਈਏ ਕਿ ਭਾਈ ਚਲੋ ਠੀਕ ਹੋ ਗਿਆ, ਚਲੋ ਇੰਨੀ ਕੁੱਟ ਪੈ ਗਈ, ਪਰ ਮੁਆਵਜ਼ਾ ਮਿਲ ਗਿਆ 80 ਲੱਖ। ਮੁਆਵਜ਼ਾ ਤਾਂ ਮਿਲਿਆ ਹੀ ਨਹੀਂ। ਦੂਜੇ ਪਾਸੇ ਕੇਂਦਰ ਹੈ, ਉਹ ਕਹਿੰਦਾ ਕਿ ਕੇਰਾਂ ਤੀਲੀ ਲਾ ਦਿਓ, ਆਪੇ ਲਾਅ ਐਂਡ ਆਰਡਰ ਤਾਂ ਪੰਜਾਬ ਦਾ ਵਿਗੜੂ ਨਾ। ਜੇ ਵਿਗੜੂ, ਬਦਨਾਮ ਤਾਂ ਕਿਸਾਨ ਹੋਣਗੇ ਜੇ ਹੋਣਗੇ, ਤੇ ਮਾਰਚ ਕਰਨਗੇ ਸੀਐਮ ਦੇ ਮੂਹਰੇ ਜਾਂ ਪ੍ਰੋਟੈਸਟ ਕਰਨਗੇ, ਆਪਣਾ ਕੀ ਜਾਊ? ਉਹ ਤਾਂ ਦਿੱਲੀ ਬੈਠੇ ਅਗਲੇ। ਸੜਕਾਂ ਰੋਕਣਗੀਆਂ, ਪੰਜਾਬ ਦੀਆਂ ਰੋਕਣਗੀਆਂ, ਗਾਲਾਂ ਕੱਢਣਗੇ ਲੋਕ, ਕਿਸਾਨਾਂ ਨੂੰ ਕੱਢਣਗੇ, ਕਿਸਾਨ ਗਾਲਾਂ ਮੁੱਖ ਮੰਤਰੀ ਨੂੰ ਕੱਢਣਗੇ। ਆਹ ਸਾਡੇ ਪੰਜਾਬ 'ਚ ਚੱਲ ਰਿਹਾ ਇਸ ਟਾਈਮ। ਕਿਸੇ ਬੰਦੇ ਨੂੰ, ਭਾਵੇਂ ਉਹ ਕਿਸਾਨ ਹੈ, ਜਿਹੜਾ ਸੁਹਿਰਦ ਹੈ, ਜਿਹੜਾ ਤਾਂ ਦੇਖੋ ਕੋਈ ਮੇਰੇ ਵਰਗਾ ਜਿਹਨੂੰ ਬਾਹਲਾ ਪਤਾ ਨਹੀਂਗਾ, ਬਾਹਲੀ ਨੌਲੇਜ ਨਹੀਂ, ਉਹਦਾ ਤਾਂ ਕਹਿਣਾ ਕੀ ਹੈ। ਜਿਹੜਾ ਸੁਹਿਰਦ ਆ ਉਹ ਇਸ ਟਾਈਮ ਇਸ ਗੱਲ ਦੇ ਫਿਕਰ ਦੇ ਵਿੱਚ ਆ ਕਿਸਾਨ। ਉਹ ਕਹਿੰਦਾ ਜੇ ਅਸੀਂ ਐਂ ਧਰਨੇ ਲਾਉਂਦੇ ਰਹੇ ਸਾਡੇ ਤੋਂ ਲੋਕ ਟੁੱਟ ਜਾਣਗੇ, ਤੇ ਜੇ ਲੋਕ ਸਾਡੇ ਤੋਂ ਟੁੱਟ ਗਏ ਸਾਡੇ ਪੱਲੇ ਕੁਝ ਨਹੀਂ ਰਹਿਣਾ। ਧਰਨਾ ਵੀ ਵਾਜਬ ਗੱਲ ਤੇ, ਠੋਸ ਗੱਲ ਤੇ ਠੋਸ ਰਣਨੀਤੀ ਨਾਲ ਲਾਇਆ ਹੀ ਕੰਮ ਦਿੰਦਾ। ਗੱਲ ਤੇ ਧਰਨਾ ਨਹੀਂ ਤੁਸੀਂ ਲਾ ਸਕਦੇ। ਲਾ ਸਕਦੇ ਹੋ ਪਰ ਉਹਦੇ 'ਚ ਆਊਟਪੁੱਟ ਕੁਝ ਨਹੀਂ ਨਿਕਲਣੀ। ਕਿਸਾਨਾਂ ਤੇ ਲਾਠੀਚਾਰਜ ਹੋਇਆ, ਬਹੁਤ ਮਾੜੀ ਗੱਲ ਆ, ਨਹੀਂ ਹੋਣਾ ਚਾਹੀਦਾ ਸੀ। ਕਿਸਾਨ ਆਗੂਆਂ ਨੂੰ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਔਰ ਪੰਜਾਬ ਸਰਕਾਰ ਤਮਾਸ਼ਬੀਨ ਹੋ ਕੇ ਦੇਖ ਰਹੀ ਆ। ਉਹ ਪ੍ਰਸ਼ਾਸਨ ਨੂੰ ਘੱਲ ਦਿੰਦੇ ਨੇ, ਉਹ ਕਬਜ਼ਾ ਲੈ ਲੈਂਦਾ, ਮੁੜ ਕੇ ਛੁਡਵਾ ਲੈਂਦੇ ਨੇ। ਤਾਂ ਐਂ ਜਿਵੇਂ ਇੱਕ ਪਿੰਡ ਦੇ ਵਿੱਚ ਇੱਕ ਧਿਰ ਜਿਹੜੀ ਹਾਵੀ ਹੋ ਗਈ ਉਹ ਕਬਜ਼ਾ ਲੈ ਲੈਂਦੀ ਹੈ, ਦੂਜੀ ਜਦੋਂ ਹਾਵੀ ਹੋ ਗਈ ਉਹ ਛੁਡਾ ਲੈਂਦੀ ਹੈ। ਉਹ ਕੰਮ ਹੋਇਆ ਪਿਆ। ਸਰਕਾਰ ਵਾਲਾ ਤਾਂ ਕੰਮ ਹੀ ਨਹੀਂ ਦਿਖਦਾ। ਦੂਜੇ ਪਾਸੇ ਸੁਪਰੀਮ ਕੋਰਟ ਕੀ ਕਹਿ ਰਹੀ ਹੈ? ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਕਿਸੇ ਵੀ ਸੂਬੇ ਨੂੰ ਉੱਥੇ ਰਹਿੰਦੇ ਲੋਕਾਂ ਦੀ ਜ਼ਮੀਨ ਉਚਿਤ ਮੁਆਵਜ਼ਾ ਦਿੱਤੇ ਬਿਨਾਂ ਐਕਵਾਇਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜਸਟਿਸ BR ਗਵਾਈ ਦਾ ਜਿਹੜਾ ਬੈਂਚ ਆ, ਉਹਨਾਂ ਨੇ ਕਿਹਾ ਕਿ ਭਾਵੇਂ ਜਾਇਦਾਦ ਦਾ ਅਧਿਕਾਰ ਹੁਣ ਮੌਲਿਕ ਅਧਿਕਾਰ ਨਹੀਂ ਰਿਹਾ, ਫਿਰ ਵੀ ਇਹ ਇੱਕ ਸੰਵਿਧਾਨਕ ਅਧਿਕਾਰ ਹੈ। ਸੁਪਰੀਮ ਕੋਰਟ ਨੇ ਹਿਮਾਚਲ ਪ੍ਰਦੇਸ਼ ਸਰਕਾਰ ਤੇ ਹੋਰਾਂ ਵੱਲੋਂ ਰਾਜ ਹਾਈ ਕੋਰਟ ਦੇ ਉਹਨਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ ਜਿਹਦੇ ਵਿੱਚ ਕਿਹਾ ਸੀਗਾ ਕਿ ਸੂਬਾ ਸਰਕਾਰ ਮੁਆਵਜ਼ਾ ਦਿੱਤੇ ਬਿਨਾਂ ਲੋਕਾਂ ਦੀ ਜ਼ਮੀਨ ਤੇ ਕਬਜ਼ਾ
ਨਹੀਂ ਕਰ ਸਕਦੀ। ਜਿਹੜੇ ਸਰਕਾਰਾਂ ਦੇ ਵਿੱਚ ਬੈਠੇ ਲੋਕ ਨੇ ਉਹ ਵਿਚੋਲਗੇ ਬਣ ਚੁੱਕੇ ਨੇ, ਵੱਡੇ ਘਰਾਣਿਆਂ ਦੇ ਲਈ ਦਲਾਲੀ ਕਰ ਰਹੇ ਨੇ ਉਹ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਗੱਲ ਕਹੀ ਕਿ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿੱਤੇ ਬਿਨਾਂ ਕਬਜ਼ਾ ਨਹੀਂ ਕੀਤਾ ਜਾ ਸਕਦਾ। ਹਿਮਾਚਲ ਪ੍ਰਦੇਸ਼ ਦੀ ਸਰਕਾਰ, ਕਾਂਗਰਸ ਸਰਕਾਰ ਆ ਉੱਥੇ, ਕਈਆਂ ਨੂੰ ਭੁਲੇਖਾ ਹੋਣਾ ਕਿ ਇੱਥੇ ਆਮ ਆਦਮੀ ਪਾਰਟੀ ਵਾਲੇ ਜਾਂ ਭਾਜਪਾ ਹੈ, ਹਿਮਾਚਲ ਦੇ ਵਿੱਚ ਕਾਂਗਰਸ ਆ। ਉਹ ਸੁਪਰੀਮ ਕੋਰਟ ਗਏ ਕਿ ਆ ਜਿਹੜੀ ਹਾਈ ਕੋਰਟ ਕਹਿ ਰਹੀ ਹੈ ਜੀ ਇਸ ਗੱਲ ਨੂੰ ਪਲਟ ਦਿਓ। ਸੁਪਰੀਮ ਕੋਰਟ ਨੇ ਵੀ ਉਸ ਗੱਲ ਨੂੰ ਜਿਉਂ ਦੀ ਤਿਉਂ ਮੰਨਿਆ। ਉਹਨਾਂ ਨੇ ਕਿਹਾ ਕਿ ਬੇਸ਼ੱਕ ਮੌਲਿਕ ਅਧਿਕਾਰ ਨਹੀਂ ਹੈ ਪਰ ਸੰਵਿਧਾਨਕ ਅਧਿਕਾਰ ਹੈ ਤੇ ਸੂਬਾ ਸਰਕਾਰ ਮੁਆਵਜ਼ਾ ਦਿੱਤੇ ਬਿਨਾਂ ਲੋਕਾਂ ਦੀ ਜ਼ਮੀਨ ਤੇ ਕਬਜ਼ੇ ਨਹੀਂ ਐ ਕਰ ਸਕਦੀ। ਆਪਾਂ ਬਹੁਤ ਵਾਰ ਦੇਖਿਆ ਮੁਹਾਲੀ ਦੇ ਵਿੱਚ, ਕਿਸੇ ਦਿਨ ਆਪਾਂ ਲੈਂਡ ਸਕੈਮ ਦੇ ਉੱਤੇ ਕੋਸ਼ਿਸ਼ ਕਰਾਂਗੇ ਰਿਪੋਰਟ ਕਰਨ ਦੀ। ਮੁਹਾਲੀ ਦੇ ਵਿੱਚ ਬੇਸ਼ਕੀਮਤੀ ਕਰੋੜਾਂ ਦੀ ਜ਼ਮੀਨ ਰਾਜਨੀਤਿਕ ਘਰਾਣਿਆਂ ਨੂੰ, ਸਿਆਸੀ ਘਰਾਣਿਆਂ ਨੂੰ 1 ਰੁਪਿਆ ਲੀਜ਼ ਤੇ ਦਿੱਤੀ ਗਈ ਹੈ। 1 ਰੁਪਿਆ ਲੀਜ਼ ਤੇ। ਜੇ ਉੱਥੇ ਤੁਸੀਂ ਕੋਈ ਗਰੀਬ ਮਾਤੜ ਨੇ ਰੇਹੜੀ ਵੀ ਲਾਉਣੀ ਹੈ ਨਾ ਤੇ ਉਹਦੇ ਲਈ ਵੀ ਮਾਰਕੀਟ ਫੀਸ ਕੋਈ ਹਜ਼ਾਰਾਂ ਦੇ ਵਿੱਚ ਆ ਮੁਹਾਲੀ ਦੇ ਵਿੱਚ, ਕਿਉਂਕਿ ਬਾਜ਼ਾਰ ਮੁਹਾਲੀ ਬਹੁਤ ਵੱਡਾ, ਇਨਵੈਸਟਮੈਂਟ ਬਹੁਤ ਆ ਮੁਹਾਲੀ ਦੇ ਵਿੱਚ। ਮੁਹਾਲੀ ਦੇ ਵਿੱਚ ਮੌਕੇ ਬਹੁਤ ਆ। ਉੱਥੇ ਲਾਗੇ ਸ਼ਹਿਰਾਂ ਦੇ ਨਾਲੋਂ ਜਿੰਨੇ ਵੀ ਸ਼ਹਿਰ ਨੇ ਉੱਥੇ ਉਹਨਾਂ ਸਾਰਿਆਂ ਨਾਲੋਂ ਜ਼ਿਆਦਾ ਰਸ਼ ਆ। ਜ਼ੀਰਕਪੁਰ, ਬਨੂੜ, ਖਰੜ, ਰਾਜਪੁਰਾ, ਇੱਥੋਂ ਤੱਕ ਪਟਿਆਲਾ, ਇਹ ਜਿੰਨੇ ਸਾਰੇ ਸ਼ਹਿਰ ਨੇ, ਕੁਰਾਲੀ, ਫਤਿਹਗੜ੍ਹ ਸਾਹਿਬ ਜਾਂ ਹੋਰ, ਇਹਨਾਂ ਸਾਰੇ ਸਰਹੰਦ, ਖੰਨਾ, ਇਹਨਾਂ ਸਾਰੇ ਸ਼ਹਿਰਾਂ ਦੇ ਮੁਕਾਬਲੇ ਮੁਹਾਲੀ ਦੇ ਵਿੱਚ ਰੁਜ਼ਗਾਰ ਦੇ ਮੌਕੇ ਵੱਧ ਆ। ਉੱਥੇ ਕੰਮ ਬਹੁਤ ਆ। ਉੱਥੇ ਜੇ ਕੋਈ ਮਾੜੀ ਮੋਟੀ ਕਿਸੇ ਮਾਤੜ ਨੇ ਰੇਹੜੀ ਫੜੀ ਲਾਉਣੀ ਹੈ ਤੇ ਉਹ ਜਿਹੜੀ ਨਗਰ ਕੌਂਸਲ ਹੈ ਜਾਂ ਉੱਥੇ ਜਿਹੜੀ ਮਾਰਕੀਟ ਕਮੇਟੀ ਆ, ਉਹਨਾਂ ਨੂੰ ਹਜ਼ਾਰਾਂ ਰੁਪਏ ਦੇਣਾ ਪੈਂਦਾ। ਤੇ ਇੱਥੇ ਬੇਸ਼ਕੀਮਤੀ ਜ਼ਮੀਨ 99 ਸਾਲਾਂ ਪੱਟ ਦੇ ਦਿੱਤੀ ਕੁਛ ਚੰਦ ਰੁਪਈਆਂ ਦੇ ਬਦਲੇ। ਇਹ ਸਕੈਮ ਬਾਦਲ ਸਰਕਾਰ ਵੇਲੇ ਹੋਏ ਆ। ਹੁਣ ਵੀ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਰਾਜਨੀਤਿਕ ਘਰਾਣੇ ਨੇ ਉਹ ਜ਼ਮੀਨਾਂ ਦੱਬੀ ਬੈਠੇ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਕਾਂਗਰਸੀਆਂ ਦੇ ਰਿਸ਼ਤੇਦਾਰ ਨੇ, ਕੁਝ ਅਕਾਲੀਆਂ ਦੇ ਨੇ। ਹੁਣ ਇਹਨਾਂ ਦੀਆਂ ਅੱਖਾਂ, ਇਹਨਾਂ ਦੀ ਨਿਗਾਹ ਵਿੱਚੇ ਭਾਜਪਾ, ਕੇਂਦਰ ਸਰਕਾਰ, ਇਹਨਾਂ ਦੀ ਪੰਜਾਬ ਦੀਆਂ ਜ਼ਮੀਨਾਂ ਤੇ ਹੈ। ਪੰਜਾਬੀਆਂ ਨੂੰ ਜ਼ਮੀਨਾਂ ਨਹੀਂ ਵੇਚਣੀਆਂ ਚਾਹੀਦੀਆਂ। ਚਲੋ ਜੇ ਕੋਈ ਪ੍ਰੋਜੈਕਟ ਹੈ, ਉਹਦੇ ਲਈ ਜ਼ਮੀਨ ਅਕਵਾਇਰ ਹੋ ਰਹੀ ਹੈ, ਉਹਦੇ ਲਈ ਮੁਆਵਜ਼ੇ ਦਾ ਕੋਈ ਮਸਲਾ, ਉਹ ਹੱਲ ਕਰ ਲੈਣਾ ਚਾਹੀਦਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਜ਼ਮੀਨਾਂ ਬੇਸ਼ਕੀਮਤੀ ਹੋ ਜਾਣਗੀਆਂ, ਕਿਉਂਕਿ ਦੇਸ਼ ਭਰ ਦੇ ਵਿੱਚੋਂ ਪੰਜਾਬ ਤੇ ਹਰਿਆਣਾ ਤੇ ਰਾਜਸਥਾਨ ਦਾ ਕੁਝ ਹਿੱਸਾ, ਉੱਤਰ ਪ੍ਰਦੇਸ਼ ਦਾ ਕੁਝ ਹਿੱਸਾ, ਹੁਣ ਮੱਧ ਪ੍ਰਦੇਸ਼ ਨੇ ਜ਼ਮੀਨ ਆਬਾਦ ਕਰ ਲਈ ਹੈ। ਇਹ ਉਹ ਹਿੱਸੇ ਨੇ ਜਿੱਥੇ ਤੁਸੀਂ ਪੰਜਾਬ ਦੇ ਵਿੱਚ ਤਾਂ ਕੁਝ ਮਰਜ਼ੀ ਬੀਜ ਸਕਦੇ। 1-1 ਇੰਚ ਜ਼ਰਖੇਜ਼ ਹੈ, 1-1 ਇੰਚ ਉਪਜਾਊ ਆ, 1-1 ਇੰਚ ਤੇ ਪਾਣੀ ਦੀ ਅਵੇਲੇਬਿਲਿਟੀ ਹੈ ਕਿਸੇ ਵੀ ਤਰੀਕੇ ਦੇ ਨਾਲ। ਇਹ ਚੀਜ਼ਾਂ, ਇਹ ਸਹੂਲਤਾਂ, ਇਹ ਮੌਸਮ, ਇਹ ਮਿੱਟੀ ਰਾਜਸਥਾਨ ਦੇ ਕੁਝ ਹਿੱਸੇ ਨੂੰ ਛੱਡ ਕੇ ਉੱਥੇ ਨਹੀਂ ਹੈ। ਗੁਜਰਾਤ ਦੇ ਕੁਝ ਹਿੱਸੇ ਨੂੰ ਛੱਡ ਕੇ ਬਾਕੀ ਦੇ 'ਚ ਨਹੀਂ ਹੈ। ਮੱਧ ਪ੍ਰਦੇਸ਼ ਦੇ ਕੁਝ ਹਿੱਸੇ ਨੂੰ ਛੱਡ ਕੇ ਉੱਥੇ ਨਹੀਂ ਹੈ। ਯੂਪੀ ਦੇ ਕੁਝ ਹਿੱਸੇ ਨੂੰ ਛੱਡ ਕੇ, ਬਿਹਾਰ ਦੇ ਕੁਝ ਹਿੱਸੇ ਨੂੰ ਛੱਡ ਕੇ, ਤੇਲੰਗਾਨਾ ਦੇ ਕੁਝ ਹਿੱਸੇ ਨੂੰ ਛੱਡ ਕੇ ਉੱਥੇ ਨਹੀਂ ਹੈ। ਕੋਈ ਐਸੀ ਸਟੇਟ ਨਹੀਂ ਹੈ ਜਿਹੜੀ ਸਾਰੀ ਦੀ ਸਾਰੀ ਜ਼ਰਖੇਜ਼ ਹੋਵੇ ਪੰਜਾਬ ਤੇ ਹਰਿਆਣੇ ਵਾਂਗੂ, ਜਿੱਥੇ ਸਾਰੀ ਦੀ ਸਾਰੀ ਦੇ ਵਿੱਚ ਅਨਾਜ ਪੈਦਾ ਹੁੰਦਾ ਹੋਵੇ, ਕੁਝ ਹੁੰਦਾ ਹੋਵੇ। ਇਹੋ ਜਿਹੇ ਮੌਕੇ ਕਿਸੇ ਵੀ ਕੋਲੇ ਨਹੀਂ ਹੈ। ਇਹ ਸਾਡੇ ਕੋਲੇ ਨੇ। ਇਸ ਕਰਕੇ ਇਹਨਾਂ ਨੂੰ ਸਾਂਭਣਾ। ਔਰ ਦੂਜੇ ਪਾਸੇ ਜਿਹੜੇ ਵਿਚਾਰ ਤਕਰਾਰ ਹੈ, ਇਹਨਾਂ ਨੂੰ ਵਧਾਉਣ ਦੇ ਵਿੱਚ ਕੋਈ ਫਾਇਦਾ ਨਹੀਂ। ਨੁਕਸਾਨ ਕਿਸਾਨੀ ਦਾ ਵੀ ਹੈ ਜੇਕਰ ਸਰਕਾਰਾਂ ਦਾ। ਕਿਸਾਨ ਧਿਰਾਂ ਨੂੰ ਵੀ ਸੁਹਿਰਦਤਾ ਦੇ ਨਾਲ ਤੇ ਥੋੜੀ ਦੂਰ ਅੰਦੇਸ਼ਤਾ ਦੇ ਨਾਲ ਕੰਮ ਲੈਣਾ ਪੈਣਾ। ਲਾਠੀ ਚਾਰਜ ਕਰਨਾ ਪੁਲਿਸ ਵੱਲੋਂ ਕਿਤੇ ਵੀ ਸਹੀ ਨਹੀਂ ਕਿਹਾ ਜਾ ਸਕਦਾ। ਕਿਸਾਨਾਂ ਤੇ, ਮਾਤੜਾਂ ਤੇ, ਬੇਰੁਜ਼ਗਾਰਾਂ ਤੇ, ਮੁਲਾਜ਼ਮਾਂ ਤੇ ਉਹ ਗਲਤ ਆ। ਹਰ ਇੱਕ ਨੂੰ ਹੱਕ ਆ ਆਪਣੀ ਗੱਲ ਰੱਖਣ ਦਾ, ਹਰ ਇੱਕ ਨੂੰ ਹੱਕ ਆ ਪ੍ਰੋਟੈਸਟ ਕਰਨ ਦਾ। ਜਿਹੜੀ ਆਪਾਂ ਮਾਈਨਿੰਗ ਦੀ ਗੱਲ ਕੀਤੀ ਸੀ, ਸਮਾਂ ਥੋੜਾ ਰਹਿ ਗਿਆ, ਗੱਲ ਬਹੁਤ ਵੱਡੀ ਹੈ ਪਰ ਆਪਾਂ ਕੋਸ਼ਿਸ਼ ਕਰਾਂਗੇ ਸੰਖੇਪ ਦੇ ਵਿੱਚ ਸਮੇਟਣ ਦੀ। ਹੋਇਆ ਕੀ ਅਸਲ ਦੇ ਵਿੱਚ, ਰੇਤ ਮਾਫੀਏ ਨੇ ਮੋਗੇ ਦੇ ਵਿੱਚ ਤੇ ਫਿਰੋਜ਼ਪੁਰ ਦੇ ਵਿੱਚ 2022 ਤੋਂ ਲੈ ਕੇ ਹੁਣ ਤੱਕ 2-2.5 ਸਾਲਾਂ ਦੇ ਵਿੱਚ, 3 ਸਾਲਾਂ ਦੇ ਵਿੱਚ ਖਨਨ ਵਿਭਾਗ ਦੇ ਜਿਹੜੇ ਮਾਈਨਿੰਗ ਵਿਭਾਗ ਦੇ ਡਿਪਾਰਟਮੈਂਟ ਦੇ ਅਧਿਕਾਰੀ ਆ, ਉਹਨਾਂ ਦੀ ਕਥਿਤ ਮਿਲੀ ਭੁਗਤ ਦੇ ਨਾਲ ਸਰਕਾਰੀ ਖਜ਼ਾਨੇ ਨੂੰ 9 ਕਰੋੜ ਤੇ 66 ਲੱਖ ਰੁਪਏ ਦਾ ਰਗੜਾ ਲਾਇਆ। ਖਨਨ ਵਿਭਾਗ ਦੇ ਉੱਡਣ ਦਸਤੇ ਨੇ ਇਹ ਮਾਮਲਾ, ਜਿਸ ਦੇ ਵਿੱਚ ਕਾਗਜ਼ਾਂ ਦੇ ਵਿੱਚ ਹੜ੍ਹਾਂ ਦੀ ਮਾਰ ਦਿਖਾ ਕੇ ਘਪਲਾ ਕੀਤਾ ਗਿਆ, ਉਹ ਸਾਹਮਣੇ ਲਿਆਂਦਾ। ਚੀਫ ਇੰਜੀਨੀਅਰ ਨੇ ਡਾਕਟਰ ਹਰਿੰਦਰਪਾਲ ਸਿੰਘ ਬੇਦੀ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਅਸੀਂ ਗੰਭੀਰਤਾ ਦੇ ਨਾਲ ਲੈ ਰਹੇ ਹਾਂ। 2022 ਤੋਂ ਹੁਣ ਤੱਕ ਮੋਗਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਤੈਨਾਤ ਰਹੇ ਨਿਗਰਾਨ ਇੰਜੀਨੀਅਰ ਸਣੇ 12 ਅਧਿਕਾਰੀ ਜਿਹੜੇ ਨੇ ਉਹ ਰਡਾਰ ਤੇ ਆਏ ਨੇ। 8 ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਅਧਿਕਾਰੀਆਂ ਤੇ ਦੋਸ਼ ਇਹ ਹੈ ਕਿ ਵਿਭਾਗ ਦੀ ਮੁੱਢਲੀ ਜਾਂਚ ਤੇ ਸਰਕਾਰੀ ਦਸਤਾਵੇਜ਼ਾਂ ਦੀ ਜਦੋਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮਾਫੀਆ ਦੀ ਮਿਲੀ ਭੁਗਤ ਦੇ ਨਾਲ ਸਰਕਾਰ ਨੂੰ ਝੂਠ ਬੋਲ ਕੇ ਤੇ ਗੁੰਮਰਾਹ ਕਰਕੇ ਸਰਕਾਰੀ ਖਜ਼ਾਨੇ ਨੂੰ 9 ਕਰੋੜ 66 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ। ਇਹਨਾਂ ਅਧਿਕਾਰੀਆਂ ਨੇ ਮੁੱਖ ਦਫ਼ਤਰ ਨੂੰ ਸੂਚਨਾ ਭੇਜੀ ਸੀ ਕਿ ਸਾਲ 2023 ਦੇ ਵਿੱਚ ਮਟੀਰੀਅਲ ਹੜ੍ਹਾਂ ਦੇ ਵਿੱਚ ਰੁੜ ਗਿਆ, ਜਦੋਂ ਕਿ ਇਸ ਖੇਤਰ ਦੇ ਵਿੱਚ ਹੜ੍ਹ ਆਇਆ ਹੀ ਨਹੀਂ ਸੀਗਾ। ਤੇ ਕਾਰਨ ਦੱਸੋ ਨੋਟਿਸ ਦੇ ਵਿੱਚ ਆਖਿਆ ਗਿਆ ਕਿ 4 ਨਵੰਬਰ
2024 ਨੂੰ ਉੱਡਣ ਦਸਤੇ ਨੇ ਮੋਗਾ ਜ਼ਿਲ੍ਹੇ ਦੀ ਆਦਰਾ ਮਾਨ ਖੱਡ ਚੈੱਕ ਕੀਤੀ ਸੀ ਤਾਂ ਪਤਾ ਲੱਗਿਆ ਸੀਗਾ ਕਿ ਸਮਾਨ ਹੜ੍ਹ ਦੇ ਵਿੱਚ ਨਹੀਂ ਰੁੜਿਆ। ਉੱਥੇ 57,000 CFT ਸਟਾਕ ਪਿਆ ਸੀ, ਜਦੋਂ ਕਿ 7,97,000 CFT ਤੋਂ ਵੱਧ ਸਟਾਕ ਹੋਣਾ ਚਾਹੀਦਾ, ਸਿਰਫ 57,000 ਬਚਿਆ ਸੀਗਾ। ਜੇਕਰ ਸਰਕਾਰੀ ਖਜ਼ਾਨੇ ਨੂੰ 9 ਕਰੋੜ ਦਾ ਰਗੜਾ ਲੱਗਿਆ, ਮਤਲਬ ਇੱਥੋਂ ਜੇ ਮਾਈਨਿੰਗ ਹੋ ਰਹੀ ਸੀ ਤਾਂ ਸਰਕਾਰੀ ਖਜ਼ਾਨੇ ਨੂੰ 9 ਕਰੋੜ ਰੁਪਈਆ ਆਉਣਾ ਸੀਗਾ। ਤਾਂ ਤੁਸੀਂ ਦੇਖੋ ਕਿ ਕਿੱਡੀ ਵੱਡੀ ਰਕਮ ਉਹਨਾਂ ਲੋਕਾਂ ਨੂੰ ਮਿਲੀ ਹੋਣੀ ਆ, ਉਹਨਾਂ ਲੋਕਾਂ ਨੇ ਕਮਾਈ ਹੋਣੀ ਹੈ ਜਿਨ੍ਹਾਂ ਨੇ ਇੱਥੋਂ ਮਾਈਨਿੰਗ ਕੀਤੀ ਹੈ। ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਹਾਂ ਕਿ ਜਿਹੜੇ ਦਰਿਆ ਨੇ ਜਿੱਥੇ ਰਾਤ ਨੂੰ ਮਾਈਨਿੰਗ ਹੁੰਦੀ ਹੈ, ਜਾਂ ਜਿਹੜੀਆਂ ਖੱਡਾਂ ਨੇ ਉੱਥੇ ਰਾਤ ਨੂੰ ਮਾਈਨਿੰਗ ਹੁੰਦੀ ਹੈ, ਜਾਂ ਕਿਤੇ ਵੀ ਮਾਈਨਿੰਗ ਹੁੰਦੀ ਹੈ, ਤਾਂ ਉੱਥੋਂ ਕਰੋੜਾਂ ਰੁਪਏ ਦਾ ਮਾਲ ਕੱਢਿਆ ਜਾ ਰਿਹਾ ਹੈ ਬਿਨਾਂ ਕੋਈ, ਨਾ ਕੋਈ ਚੈਕਿੰਗ ਹੈ, ਨਾ ਕੋਈ ਬੋਲਦਾ, ਨਾ ਕੋਈ ਪੈਮਾਨਾ ਹੈ, ਨਾ ਕੋਈ ਪਮਾਇਸ਼ ਹੈ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਗੇੜਾ ਲਾਇਆ ਸੀਗਾ ਤੇ ਉਹਨਾਂ ਨੇ ਉਹ ਗੇੜਾ ਲਾ ਕੇ ਘਰੇ ਬਹਿ ਗਏ, ਬਸ ਉਸ ਤੋਂ ਬਾਅਦ ਉਹਨਾਂ ਨੇ ਗੇੜਾ ਹੀ ਨਹੀਂ ਲਾਇਆ। ਪਤਾ ਨਹੀਂ ਕਿਹਨੇ ਉਹਨਾਂ ਨੂੰ ਕੁਝ ਕਹਿਤਾ, ਪਤਾ ਨਹੀਂ ਦਿੱਲੀੋਂ ਕੋਈ ਇਸ਼ਾਰਾ ਹੋ ਗਿਆ, ਪਤਾ ਨਹੀਂ ਇੱਥੋਂ। ਹੁਣ ਮੁੱਖ ਮੰਤਰੀ ਤੁਸੀਂ ਦੇਖੋ, ਜਿੱਥੇ ਮਾਈਨਿੰਗ ਨਹੀਂ ਰੋਕ ਸਕਦਾ ਉੱਥੇ ਹੋਰ ਕਿਹੜਾ ਬੰਦਾ ਰੋਕ ਸਕਦਾ? ਮੁੱਖ ਮੰਤਰੀ ਤੋਂ ਵੱਡੀ ਤਾਂ ਕੋਈ ਪਾਵਰ ਨਹੀਂ ਨਾ। ਹੁਣ ਵੀ ਆਮ ਆਦਮੀ ਪਾਰਟੀ ਦੇ ਕੁਝ ਲੋਕਾਂ ਦੇ ਉੱਤੇ ਦੋਸ਼ ਲੱਗਦਾ ਕਿ ਇਹਨਾਂ ਦੀ ਮਿਲੀ ਭੁਗਤੇ ਨਾਲ ਮਾਈਨਿੰਗ ਹੋ ਰਹੀ ਆ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਪਾਜ ਉਧੜਦੇ, ਮਾਈਨਿੰਗ ਦਾ ਪੈਸਾ ਦਿੱਲੀ ਨੂੰ ਜਾ ਰਿਹਾ। ਕਿਹੜੀ ਦਿੱਲੀ ਨੂੰ ਜਾ ਰਿਹਾ? ਦਿੱਲੀ ਦੇ ਵਿੱਚ ਦੋ ਨੇ, ਇੱਕ ਆਮ ਆਦਮੀ ਪਾਰਟੀ, ਇੱਕ ਭਾਜਪਾ। ਕਿੱਥੇ ਜਾ ਰਿਹਾ ਇਹਦੇ ਬਾਰੇ ਹਲੇ ਕਹਿਣਾ ਤਾਂ ਮੁਸ਼ਕਲ ਹੈ, ਪਰ ਇੰਨਾ ਜ਼ਰੂਰ ਹੈ ਕਿ ਪੰਜਾਬ ਦਾ ਸਰਮਾਇਆ ਲੁੱਟ ਦੇ ਰੂਪ ਦੇ ਵਿੱਚ ਦਿੱਲੀ ਨੂੰ ਜਾਣਾ ਜਾਰੀ ਹੈ। ਉਹ ਚਾਹੇ ਪਹਿਲੀਆਂ ਸਰਕਾਰਾਂ ਦੇ ਵਿੱਚ ਕਿਸੇ ਹੋਰ ਤਰੀਕੇ ਨਾਲ ਜਾ ਰਿਹਾ ਸੀ, ਚਾਹੇ ਹੁਣ ਦੀਆਂ ਸਰਕਾਰਾਂ ਦੇ ਵਿੱਚ ਕਿਸੇ ਹੋਰ ਤਰੀਕੇ ਨਾਲ ਜਾ ਰਿਹਾ। ਇਹਦੇ ਉਲਟ ਸਾਨੂੰ ਦੋ ਘਾਟੇ ਪੈ ਰਹੇ ਨੇ। ਇੱਕ ਤਾਂ ਸਾਡੇ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਨਹੀਂ ਆ ਰਿਹਾ ਜਿੰਨਾ ਆਉਣਾ ਚਾਹੀਦਾ। ਦੂਜਾ ਜਿਹੜਾ ਸਾਡਾ ਬੁਨਿਆਦੀ ਇਨਫਰਾਸਟ੍ਰਕਚਰ ਹੈ, ਮੁੱਢਲਾ ਜਿਹੜਾ ਸਾਡਾ ਢਾਂਚਾ ਹੈ ਪਿੰਡਾਂ ਦੇ ਵਿੱਚ ਸੜਕਾਂ ਦੇ ਰੂਪ ਦੇ ਵਿੱਚ, ਉਹ ਟੁੱਟ ਰਿਹਾ। ਕਿਸੇ ਵੇਲੇ ਕਦੇ ਸਮਾਂ ਮਿਲਿਆ, ਵੇਲ ਮਿਲੀ, ਜਿਹੜੇ ਤੁਹਾਡੇ ਰਿਸ਼ਤੇਦਾਰ ਕੁਰਾਲੀ ਜਾਂ ਇਸ ਨਿਊ ਚੰਡੀਗੜ੍ਹ ਵਾਲੀ ਬੈਲਟ ਦੇ ਵਿੱਚ ਰਹਿੰਦੇ ਨੇ, ਜਾਂ ਹੋਰ ਇੱਧਰ ਸਰਹੰਦ ਦੇ ਲਾਗੇ, ਜਾਂ ਜਿੱਥੇ ਕਿਤੇ ਵੀ ਸ਼ਿਵਾਲਕ ਦੀਆਂ ਪਹਾੜੀਆਂ ਦੇ ਨੇੜੇ ਤੇੜੇ ਰਹਿੰਦੇ ਨੇ, ਪਠਾਨਕੋਟ ਦੇ ਇਲਾਕਿਆਂ ਦੇ ਵਿੱਚ, ਉਹਨਾਂ ਨੂੰ ਕਦੇ ਪੁੱਛ ਕੇ ਦੇਖਿਓ ਕਿ ਉਹਨਾਂ ਦੀਆਂ ਪਿੰਡਾਂ ਦੀਆਂ ਸੜਕਾਂ ਦਾ ਟਿੱਪਰਾਂ ਨੇ ਹਾਲ ਕੀ ਕਰ ਦਿੱਤਾ। ਕਈ ਥਾਂ ਬਣੀਆਂ ਨੇ, ਕਈ ਥਾਂ ਬਣੀਆਂ ਵੀ ਨਹੀਂ। ਲੁੱਟ ਤਾਂ ਕੀਤੀ ਜਾ ਰਹੀ ਹੈ, ਪਰ ਨਾਲ ਨਾਲ ਸਾਡਾ ਬੁਨਿਆਦੀ ਢਾਂਚਾ ਵੀ ਮਰੋੜਿਆ ਫੋੜਿਆ ਜਾ ਰਿਹਾ, ਜਿੰਨਾ ਕੁ ਜ਼ੋਰ ਲੱਗਦਾ ਕਿਸੇ ਦਾ। ਸੋ ਸਰਕਾਰਾਂ ਰੋਕ ਸਕਦੀਆਂ ਜਿਨ੍ਹਾਂ ਦੀ ਇੱਛਾ ਸ਼ਕਤੀ ਨਹੀਂ ਦਿਖਾਈ ਦੇ ਰਹੀ। ਇਹ ਘੁਟਾਲਾ, ਇਹ ਜਿਹੜਾ ਘਪਲਾ, ਇਹ 2022 ਤੋਂ 2024 ਤੱਕ ਸਾਹਮਣੇ ਆਇਆ ਤੇ ਸਿਰਫ 2 ਜ਼ਿਲ੍ਹਿਆਂ ਦੀ ਗੱਲ ਹੈ ਇਹ। ਪੰਜਾਬ ਦੇ ਵਿੱਚ ਹੋਰ ਕਿੰਨੇ ਜ਼ਿਲ੍ਹੇ ਨੇ ਤੇ ਹੋਰ ਕਿੰਨੀਆਂ ਥਾਵਾਂ ਨੇ? ਸ਼ੁਰੂ ਤੋਂ ਲੱਗ ਜਾਓ ਤੁਸੀਂ ਉੱਪਰਲੇ ਹਿੱਸਿਆਂ ਦੇ ਵਿੱਚੋਂ, ਗੁਰਦਾਸਪੁਰ, ਹੁਸ਼ਿਆਰਪੁਰ, ਨਿਊ ਚੰਡੀਗੜ੍ਹ, ਕੁਰਾਲੀ, ਜਾਂ ਇਹ ਜਿਹੜੀ ਸਾਰੀ ਬੈਲਟ ਆ, ਤੇ ਫਾਜ਼ਿਲਕਾ ਤਿੱਕਰ, ਹਬੋਰ ਤਿੱਕਰ ਮਾਈਨਿੰਗ ਹੁੰਦੀ ਹੈ ਇਸ ਬੈਲਟ 'ਚ। ਜਿੱਥੇ ਜਿੱਥੇ ਦਰਿਆ ਜਾਂਦਾ ਬਸ ਉੱਥੇ ਉੱਥੇ ਮਾਈਨਿੰਗ ਹੁੰਦੀ ਹੈ, ਰੇਤਾ ਨਿਕਲਦਾ। ਤੁਸੀਂ ਦੇਖੋ ਕਿੰਨੇ ਕਰੋੜਾਂ ਰੁਪਏ ਦਾ ਕਾਰੋਬਾਰ ਜਿਹੜਾ ਉਹ ਕੀਤਾ ਜਾਂਦਾ ਹੋਊਗਾ। ਪੰਜਾਬ ਦੇ ਵਿੱਚ ਤਾਂ ਪਾਰਕਿੰਗਾਂ ਜਿਹੜੀਆਂ, ਕੋਈ ਸਿਵਲ ਹਸਪੀਟਲ ਦੀ ਆ, ਕੋਈ ਹੋਰ ਪਾਰਕਿੰਗ ਆ, ਉਹਦੇ ਪਿੱਛੇ ਗੈਂਗਸਟਰ ਲੜ ਰਹੇ ਨੇ। ਮਤਲਬ ਇੰਨੀ ਕਮਾਈ ਆ ਉਹਨਾਂ ਚੀਜ਼ਾਂ ਦੇ ਵਿੱਚ। ਤੇ ਜਿਹੜੀਆਂ ਆ ਰੇਤੇ ਰੂਤੇ ਵਾਲੇ, ਇਹ ਤਾਂ ਦੇਖੋ ਤੁਸੀਂ ਕਿੰਨੀ ਕਮਾਈ ਹੋਣੀ ਹੈ। ਇੱਧਰ ਤਾਂ ਗੈਂਗਸਟਰਾਂ ਦਾ ਧਿਆਨ ਹੀ ਨਹੀਂ ਜਾਣ ਦਿੱਤਾ ਜਾਂਦਾ। ਸਰਕਾਰਾਂ ਦੇ ਵਿੱਚ ਬੈਠੇ ਜਿਹੜੇ ਸੰਵਿਧਾਨਿਕ ਗੈਂਗਸਟਰ ਆ, ਉਹੀ ਨਹੀਂ ਮਾਣ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਮੌਸਮ ਤਬਦੀਲੀ ਆ ਰਹੀ ਹੈ, ਮੌਸਮ ਬਦਲ ਰਿਹਾ, ਇਸ ਬਾਬਤ ਜਿਹੜੀਆਂ ਅਹਿਮ